ਹਾਂਜੀ, ਇਸੇ ਤਰ੍ਹਾਂ ਇਹਨਾਂ ਸਰਦਾਰਾਂ ਦੀ ਜ਼ਿੰਦਗੀ ਨਾਲ ਜਿਹੜੀਆਂ ਜਿਹੜੀਆਂ ਚੀਜ਼ਾਂ ਜੁੜੀਆਂ ਨੇ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹਰ ਚੀਜ਼ ਉਹਨਾਂ ਨੂੰ ਦਿਖਾ ਦੇਵਾਂ। ਇਹਨਾਂ ਦਾ ਜਨਮ ਉੱਥੋਂ ਦਾ ਹੀ, ਉਸੇ ਘਰ ਦਾ ਆ ਜਿੱਥੇ ਜਿਹੜੇ ਘਰ ਦੀ ਗੱਲ ਕਰਦੇ ਨੇ ਇਹ ਮੇਰੇ ਚਾਚਾ ਜੀ ਹੋਰਾਂ ਦਾ ਜਨਮ ਉੱਥੋਂ ਦਾ ਆ। ਇਹ ਫਿਰ ਤੁਹਾਡਾ ਭਰਾ ਜੇ ਵੇਖ ਲਓ, ਮਿਰਜ਼ੇ ਜਾਨ ਦੇ ਜੰਮ ਜੇ, ਫਿਰ ਕਿੱਥੇ ਕਿੱਥੇ ਦੁਨੀਆ ਨੇ ਕਿੱਥੇ ਕਿੱਥੇ ਹਵਾਵਾਂ ਚਲਾਈਆਂ ਤੇ ਕਿੱਥੇ ਕਿੱਥੇ ਰੋਲੇ ਨੇ। ਇਹ ਵੇਖੋ ਉਹ ਜਿਹੜਾ ਬਾਬਾ ਜਿਹੜਾ ਤੁਸੀਂ ਆਂਦੇ ਹੋ ਨਾ ਕਿ ਗਲੋਟੀਆਂ, ਉਹ ਵੇਖੋ ਤੁਹਾਨੂੰ ਸਲਾਮ ਪਾ ਕਰ ਦਿੰਦੇ, ਨਜ਼ਰ ਆ ਰਿਹਾ ਜੀ? ਅੱਛਾ, ਬੇਰਾਂ ਦੀ ਨਾ ਨਜ਼ਰ ਕਮਜ਼ੋਰ ਹੋ ਗਈ ਹੈ ਤੇ ਚਲੋ ਫਿਰ ਤੁਸੀਂ ਅੱਛਾ, ਬਾਬੇ ਰੀ ਆਂਦੇ ਨੇ ਕਿ ਜਿਹੜੇ ਗਲੋਟੀਆਂ ਵਾਲੇ ਸਨ ਇਹਨਾਂ ਦੇ ਨਾਨਕੇ ਉਹ ਤੇ ਸਾਡੀ ਜ਼ਾਤ ਦੇ ਸਨ, ਉਹ ਢਿੱਲੂ ਸਨ। ਸਾਰੇ ਢਿੱਲੂ ਇੱਥੇ ਨੇ, ਉਹ ਇੱਥੇ ਬੈਠੇ, ਇਹ ਹੁਣ ਨਾਨਕਿਆਂ 'ਚ ਬੈਠੇ ਆ ਇੱਥੇ। ਆਪਣੇ ਪਿੰਡ ਮੈਂ ਜ਼ਰੂਰ ਆਉਣਾ, ਕੋਟ ਮਿਰਜ਼ੇ ਜਾਣ। ਤੁਸੀਂ ਸਾਰੇ ਨੇ ਇਹਨਾਂ ਨੂੰ ਬਜ਼ੁਰਗਾਂ ਨੂੰ ਵੀ ਨਾਲ ਲੈ ਕੇ ਆਓ, ਇੱਥੇ ਸਾਰੇ ਆਓ, ਇੱਥੇ ਰਹੋ। ਤੁਸੀਂ ਇਸ ਪਿੰਡ ਦੇ ਜੇ? ਹਾਂਜੀ। ਮੈਂ ਬਾਬੇ ਹਦਾਇਤ ਢਿੱਲੂ ਨੂੰ ਮਿਲਣਾ ਹੈ। ਬਾਬਾ ਹੈਗਾ ਜਿੰਦਾ ਜੇ? ਹਾਂਜੀ। ਸ਼ੁਕਰ ਹੈ ਜੀ। ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ ਜਤਿੰਦਰ ਭਾਜੀ, ਕੀ ਹਾਲ ਵਾਲ ਜੇ? ਲੋ ਜੀ ਹੰਜਰਾਜ ਸਾਹਿਬ, ਮੈਂ ਜਾ ਰਿਹਾ ਤੁਹਾਡੇ ਪਿੰਡ ਬਜ਼ੁਰਗਾਂ ਦੇ ਨਾਲ ਤੁਹਾਡੀ ਗੱਲਬਾਤ ਕਰਨ ਵਾਸਤੇ। ਮੇਰਾ ਇੰਤਜ਼ਾਰ ਕਰਿਆ ਜੇ, ਥੋੜ੍ਹਾ ਜਿਹਾ ਸ਼ਾਇਦ ਮੈਂ ਲੇਟ ਹੋ ਜਾਵਾਂ। ਇਹ ਵੇਖੋ ਮੈਂ ਸ਼ਹਿਰ ਆਪਣੇ ਤੋਂ ਨਿਕਲਿਆ ਤੇ ਮੇਰੇ ਸ਼ਹਿਰ ਦੇ ਮਰੀਦਕੇ ਦੇ ਵਿੱਚ ਹੀ ਜਿਹੜਾ ਨਾ ਜੀ ਬਹੁਤ ਸਾਰੀ ਟ੍ਰੈਫਿਕ ਬਲਾਕ ਆ। ਦੇਖੋ ਬੜੀ ਦੂਰ ਤੱਕ ਲਾਈਨਾਂ ਲੱਗੀਆਂ ਹੋਈਆਂ ਨੇ। ਉਮੀਦ ਹੈ ਮੋਟਰਸਾਈਕਲ ਚੱਲ ਜਾਏਗੀ ਤੇ ਬਾਕੀ ਜੋ ਉਹਨਾਂ ਨੂੰ ਦੂਰ ਹੋਇਆ। ਤੇ ਇਹ ਵੇਖੋ ਨਾ, ਇਹ ਪਿੱਛੇ ਤੁਹਾਡੇ ਜਿਹੜੇ ਬਜ਼ੁਰਗਾਂ ਦੇ ਗਿਫਟ ਨੇ ਇਹ ਪਿੱਛੇ ਬੰਨੇ ਹੋਏ ਨੇ। ਅੱਲਾ ਖੈਰੋ ਉਮੀਦ ਰੱਖੇ ਤੇ ਫਿਰ ਉਹਨਾਂ ਦੇ ਨਾਲ ਜਾ ਕੇ ਤੇ ਤੁਹਾਡੀ ਮੁਲਾਕਾਤ ਕਰਾਉਣੇ ਤੇ ਨਾਲੇ ਉਹਨਾਂ ਨੂੰ ਗਿਫਟ ਦੇਣੇ ਤੁਹਾਡੇ। ਇਹ ਦੇਖੋ ਜੀ ਟ੍ਰੈਫਿਕ ਹਰ ਪਾਸੇ ਬੰਦ ਹੋਈ ਪਈ ਹੈ। ਇਹ ਬਹੁਤ ਮੁਸ਼ਕਿਲ ਬਣੀ ਪਈ ਹੈ। ਅੱਲਾ ਕਰੇ इंशाअल्लाह मैं पहुंच जाऊँ। कह रहे हैं कि अज जो मुज़ाकरात होने ने ईरान के तो अमरीका के, वो सिलसिले ट्रैफिक बंद है। इधर सड़क चल जाती है शेखपुरे तो शेखपुरे फिर ननकाना साहब में, भी बंद रोड। तो इधर जी है जोड़ा जहाज खड़ा है, इधर में चल जाती नारोवाल में करतारपुर साहब में। यह हुण मैं सीधा जा रहा तुहाडे पिंड नूं। मैं टर्न लवांगा साधु क्या तो अगे गया, अगर मैं कामों की गया तो मुमकिन है कोई रास्ता ना मिले। इस वास्ते मैं कोशिश कराँगा कि मैं जो ना वो साधु क्या तो टर्न लैके पिंडों के हुंदा होया तो मैं तुहाडे पिंड जो ना वो जावां। कोई ट्रैफिक नज़र नहीं आ रही है। हुण इत्थे जिहड़ी है आसे पासे है पिंडों चों कोई निकली थोड़ी बहुती, वो इत्थे चौक च आके फस जाएगी, इत्थे रुक जाएगी, इत्थे ब्लॉक कर दी गई है, वो नहीं अगे जा सकता। लो जी यह पिंड खोड़ी आ गया। इत्थे अक्सरीयत जिहड़ी सी ना वो हिंदुआं दी सी। तो इत्थों के बेटी ने भी जरा ना जो मैंने कहा सी कि साढ़े पिंड जरा ना खोड़ी उत्थों की वीडियो बना के तो सानू वो सेंड कराया जाए, बल्कि सानू दिखा दिया जाए। हुण क्योंकि मैं अगे दूर जाना है तो जिसकी वजह तो मैं पिंड के अंदर इंटर नहीं कराँगा। ये नैक्सट टूर पर मैं इंशाल्लाह इस पिंड को एक्सप्लोर कराँगा तो ये पिंड की वीडियो बना के तो ये पिंड जरा ना अपने सज्जन मित्रां जिहड़े हिंदू सन इत्थे उन्होंने सेंड करांगा। ए साधो के है इधर राजा तमोली ते सिखां दे काफ़ी सारे पिंड सन। इत्थे भी इस साधो के भी सिख रहिंदे सन। हुण मैं ये साधो के दे कह लो कि इत्थों मैं टर्न लैके ते इधर नूं मैं जा रहा हूँ। इधरों शार्ट हो जाएगा, ज़रा विचों हो जाएगा पिंडां दे। तो ये तुहाडा पिंड नूं जिहड़ा ना ये रस्ता जाएगा सीधा मियाँ अली बंगले तो नहीं, बल्कि ये तुहाडे पिंड नूं सीधा रस्ता जाएगा कोट मिर्ज़ा जान नूं। उत्थों थोड़ा जिहा टर्न लैके फिर कोट मिर्ज़ा जान जावांगा। तो चलो फिर सफ़र का नज़ारा करो, अपने वो राह देखो जिथे तुहाडे बापू, तुहाडे दादके, तुहाडे चाचे ताए ते भूआ वो सफ़र कर देंगे। अज मैं सारे तुहानूं राह दिखाना। ਇਹ ਦੇਖੋ ਜੀ ਕਿਸੇ ਵਕਤ ਇੱਥੇ ਕੋਈ ਦੁਕਾਨ ਨਹੀਂ ਸੀ ਹੁੰਦੀ। ਮੇਨ ਤੇ ਕੁਝ ਦੁਕਾਨਾਂ ਹੁੰਦੀਆਂ ਸਨ ਚਾਂਦੇ ਤੋਂ,
ਤੇ ਹੁਣ ਇਸ ਰੋਡ ਤੇ ਵੀ ਹਰ ਕਿਸਮ ਦੀ ਦੁਕਾਨ ਜਿਹੜੀ ਆ ਗਈ। ਇਹ ਸਾਹਮਣੇ ਤੁਹਾਡਾ ਪਿੰਡ ਕੋਟ ਮਿਰਜ਼ਾ ਜਾਨ ਤੇ ਇੱਧਰ ਹੈਗਾ ਕਿਲਾ ਰਾਜਪੁਰ, ਤਹਿਸੀਲ ਕਾਮੋਕੀ, ਤਹਿਸੀਲ ਕਾਮੋਕੀ, ਜ਼ਿਲ੍ਹਾ ਗੁਜਰਾਂਵਾਲਾ। ਤੁਸੀਂ ਇਸ ਪਿੰਡ ਦੇ ਜੇ? ਹਾਂਜੀ। ਮੈਂ ਬਾਬੇ ਹਦਾਇਤ ਢਿੱਲੋਂ ਨੂੰ ਮਿਲਣਾ ਹੈ ਬਾਬਾ। ਹੈਗਾ ਜਿੰਦਾ ਜੇ? ਹਾਂਜੀ। ਸ਼ੁਕਰ ਹੈ। ਲਓ ਸਰਦਾਰ ਜੀ, ਤੁਹਾਡੇ ਪਿੰਡ ਦੇ ਹੁਣ ਰਾਹ ਤੇ ਚੱਲਦੇ ਆ ਤੇ ਥੋੜਾ ਜਿਹਾ ਰਸਤਾ ਜਿਹੜਾ ਨਾ ਆਫ ਹੈ ਰੋਡ ਹੈ ਤੇ ਇੱਥੋਂ ਜਿਹੜਾ ਨਾ ਸਾਨੂੰ ਟੁੱਟੀ ਹੈ, ਬਾਕੀ ਅੱਗੋਂ ਸਹੀ ਹੈ। ਇਹ ਉਹ ਰਾਹ ਜਿਨ੍ਹਾਂ ਦੇ ਉੱਤੇ ਤੁਹਾਡੇ ਬਜ਼ੁਰਗ ਜਿਹੜੇ ਜਨਾਬ ਚੱਲਦੇ ਹੁੰਦੇ ਸਨ। ਕਿਸੇ ਵਕਤ ਇਹ ਰਾਹ ਕੱਚੇ ਹੁੰਦੇ ਸਨ। ਤੁਹਾਡੇ ਦਾਦੀ, ਤੁਹਾਡੇ ਦਾਦਾ ਜੀ, ਤੁਹਾਡੀਆਂ ਫੁੱਫੀਆਂ ਤੇ ਤੁਹਾਡੇ ਤਾਏ, ਹਾਂਜੀ, ਤੁਹਾਡੇ ਖਾਨਦਾਨ ਦੇ ਦੀਗਰ ਮੈਂਬਰ ਜਿਹੜੇ ਸਨ ਉਹ ਇਹਨਾਂ ਰਾਹਾਂ ਤੇ ਕੱਚਿਆਂ ਤੇ ਜਾਂਦੇ ਹੁੰਦੇ ਸਨ ਤੇ ਮੁਸਲਮਾਨਾਂ ਦੇ ਨਾਲ ਜਿਹੜੀ ਗੁੱਸਾਂ ਦੀ ਭਿਆਲੀ ਹੁੰਦੀ ਸੀ, ਦੁੱਖ ਸੁੱਖ ਹੁੰਦੇ ਸਨ, ਉਹ ਉਹਨਾਂ ਦੇ ਵਿੱਚ ਸ਼ਾਮਲ ਹੁੰਦੇ ਸਨ। ਤੇ ਇਹ ਕਿਲਾ ਰਾਜਪੁਰ ਹੈ। ਇਹ ਕਬਰਸਤਾਨ ਪਿੰਡ ਦਾ, ਪਿੰਡ ਦੇ ਲਹਿੰਦੇ ਪਾਸੇ ਤੁਹਾਡੇ ਵੱਡਿਆਂ ਨੂੰ ਵੀ ਪਤਾ ਹੋਏਗਾ। ਇਹ ਵੇਖੋ ਜੀ ਕਿੰਨਾ ਪੱਕੇ ਜਿਹੜਾ ਨਾ ਉਹ ਮਕਾਨ ਬਣ ਗਏ ਨੇ। ਪਿੰਡ ਕਾਫੀ ਵੱਡਾ ਹੋ ਗਿਆ। ਉਸ ਵਕਤ ਜਿਹੜਾ ਨਾ ਪਿੰਡ ਛੋਟਾ ਜਿਹਾ ਸੀ ਜਿਸ ਵਕਤ ਤੁਸੀਂ ਇੱਥੇ ਰਹਿੰਦੇ ਹੁੰਦੇ ਸੀ। अस्सलाम वालेकुम, सत श्री अकाल भाजी। जी बिस्मिल्लाह बिस्मिल्लाह। हुण मैनूं जनाब अपना जरा तारफ कराओ, अपना नाम दसो, जेडे नाल बैठे ने भाई हरी इन्हां दा नाम दसो। ਵੇਖੋ ਜੀ, ਮੇਰਾ ਨਾਂ ਹੈਗਾ ਜਤਿੰਦਰਪਾਲ ਸਿੰਘ। अच्छा जी, ਜਤਿੰਦਰਪਾਲ ਸਿੰਘ। ਇਹ ਹੈਗੇ ਨੇ ਸਤਨਾਮ ਸਿੰਘ, ਇਹ ਮੇਰੇ ਚਾਚਾ ਜੀ ਨੇ। अच्छा जी। ਤੇ ਇਹਨਾਂ ਦੇ ਦੋ ਵੱਡੇ ਭਰਾ ਸਨ। ਮੇਰੇ ਸਭ ਤੋਂ ਵੱਡਾ ਮੇਰੇ ਬਜ਼ੁਰਗ ਸਨ ਗੁਰਬਚਨ ਸਿੰਘ। तुसीं सुनदे रहो। अच्छा जी। ਤੇ ਉਹ ਇਕੱਲੇ ਇਹ ਰਹਿ ਗਏ ਨੇ। ਹੁਣ ਸਾਡੇ ਤਿੰਨਾਂ ਭਰਾਵਾਂ ਚੋਂ ਇਕੱਲੇ ਇਹ ਰਹਿ ਗਏ ਨੇ। ਤੇ ਪਿੰਡ ਸੀ ਮਿਰਜ਼ੇ ਜਾਨ, ਕੋਟ ਮਿਰਜ਼ੇ ਜਾਨ। ਅੱਛਾ, ਮੈਂ ਲੱਭਦਾ ਰਿਹਾ ਕਿ ਮੈਂ ਮਿਰਜ਼ਾ ਜਾਨ ਕਦੀ ਲੱਭਾ ਨਹੀਂ। ਤੇ ਇਹਨਾਂ ਤੁਹਾਡੇ ਆਪਣੇ ਬਜ਼ੁਰਗਾਂ ਨੇ ਜਿਹੜੀ ਇਹਨਾਂ ਨੇ ਵੀਡੀਓ ਬਣਾਈ ਸੀ ਉਹ ਚ ਜ਼ਿਕਰ ਕੀਤਾ ਸੀ, ਸਾਰਿਆਂ ਦੇ ਨਾਂ ਲਏ ਸਨ ਜੀ। ਤੇ ਮੈਂ ਸੋਚਿਆ ਗੁਰਬਚਨ ਸਿੰਘ ਕਿਹਾ ਤੇ ਸ਼ਾਇਦ ਮੇਰੇ ਜਿਹੜੇ ਨੇ ਬਜ਼ੁਰਗ ਮੇਰੇ ਫਾਦਰ ਸਾਹਿਬ ਦਾ ਨਾਂ ਹੈ। ਤੇ ਪਰ ਇਹਨਾਂ ਨੇ ਜਿਹੜਾ ਬਾਅਦ ਚ ਇੱਕ ਚੀਜ਼ ਕਹੀ ਕਿ ਆਹ ਘਰ ਉਹਦਾ ਸੀ ਤੇ ਆਹ ਘਰ ਨਹੀਂ ਪੜਦਾ, ਪਰ ਇਹ ਬਿਮਾਰ ਹੋ ਕੇ ਆਇਆ ਸੀ ਤੇ ਮਰ ਗਿਆ ਸੀ। ਉਹ ਮੇਰਾ ਦਾਦਾ ਸੀ। अच्छा अच्छा ਉਹ अच्छा। ਮੇਰਾ ਦਾਦਾ हाँ ਸੀ। जी, उदों अब्बे री दसदे ने कि उदों ना साडे पिंड जेड़े जदों बंदा जवान हुंदा सी ना ते एक बीमारी आउंदी सी, कोई बददुआ सी ऐसी। वो जवान जदों बंदा हुंदा सी उदों ही फौत हो जांदे। फिर लोग अपने मुंडियां नूं दूर छड्ड आउंदे सन, नानकियां दे छड्ड आउंदे सन, किधरे होर रिश्तेदारां दे छड्ड आउंदे ताकि ये जवान हो जाए। मेरे वालिद साहब दा भी जेड़ा वड्डा भरा सी ओहदा नाम अनैस सी, ओ भी जवान सी, ओहदा विआह रखिया सी ते ओ भी फौत हो गया सी। ਅੱਛਾ ਅੱਛਾ। ਇਹ ਬੰਦੇ ਨੂੰ ਬੁਖਾਰ ਚੜਦਾ ਸੀ ਤੇ ਬੁਖਾਰ ਚੜਦਾ ਹੀ ਨਾਲ ਹੀ ਉਹ ਫੌਤ ਹੋ ਜਾਂਦਾ ਸੀ। ਇਹਨਾਂ ਦਾ ਜਨਮ ਉੱਥੋਂ ਦਾ ਹੀ, ਉਸੇ ਘਰ ਦਾ ਆ ਜਿੱਥੇ ਜਿਹੜੇ ਘਰ ਦੀ ਗੱਲ ਕਰਦੇ ਨੇ। ਇਹ ਮੇਰੇ ਚਾਚਾ ਜੀ ਹੋਰਾਂ ਦਾ ਜਨਮ ਉੱਥੋਂ ਦਾ ਆ। ਹਾਂਜੀ। ਇਹ ਵੇਖੋ ਉਹ ਜਿਹੜਾ ਬਾਬਾ ਜਿਹੜਾ ਤੁਸੀਂ ਆਂਦੇ ਹੋ ਨਾ ਕਿ ਗਲੋਟੀਆ, ਉਹ ਵੇਖੋ ਤੁਹਾਨੂੰ ਸਲਾਮ ਪਾ ਕਰ ਦਿੰਦੇ, ਨਜ਼ਰ ਆ ਰਿਹਾ ਜੀ? ਅੱਛਾ, ਬੇਰਾਂ ਦੀ ਨਾ ਨਜ਼ਰ ਕਮਜ਼ੋਰ ਹੋ ਗਈ ਹੈ ਤੇ ਚਲੋ ਫਿਰ ਤੁਸੀਂ ਕੋਈ ਗੱਲ ਨਹੀਂ, ਕੋਈ ਨਹੀਂ। ਆਵਾਜ਼ ਤੇ ਆਉਂਦੀ ਹੈ। ਹਾਂਜੀ ਹਾਂਜੀ, ਸਲਾਮ ਵਾਲੇਕਮ ਸਲਾਮ। ਤੁਸੀਂ ਦੱਸਿਆ ਸੀ ਕਿ ਤੁਹਾਡੀ ਉਮਰ ਉਦੋਂ 10 12 13 ਸਾਲ ਦੀ ਸੀ ਤੇ ਇਹ ਉਦੋਂ 12 ਸਾਲਾਂ ਦੇ ਤੋਂ। ਹਾਂ ਹਾਂਜੀ। ਤੇ ਇੱਕ ਜਿਹੜਾ ਤੁਸੀਂ ਦੱਸਦੇ ਸੋ ਨਾ ਉਹਦੇ ਚ ਕਿ ਜਿਹੜਾ ਗਲੋਟੀ ਪੜਦਾ ਸੀ ਤੇ ਬਿਮਾਰ ਹੋ ਕੇ ਆ ਗਿਆ ਸੀ ਤੇ ਮਰ ਗਿਆ ਸੀ, ਉਹ ਸਾਡਾ ਦਾਦਾ ਸੀ। ਇਹਨਾਂ ਦਾ ਬਜ਼ੁਰਗ ਸੀ, ਇਹ ਛੋਟੇ ਪੁੱਤਰ ਨੇ ਉਹਨਾਂ ਦੇ। ਅੱਛਾ, ਉਹ ਜਿਹੜੇ ਬੰਦੇ ਨੂੰ ਬੁਖਾਰ ਚੜਿਆ ਸੀ ਨਾ ਗਲੋਟੀ ਤੇ ਵਾਪਸ ਫਿਰ ਆ ਗਏ ਤੇ ਫਿਰ ਫੌਤ ਹੋ ਗਿਆ ਸੀ। ਇਹ ਅੱਗੇ ਉਹਨਾਂ ਦਾ ਛੋਟਾ ਬੇਟਾ ਬੈਠਾ ਹੈ। ਇਹ ਦੇਖੋ, ਇਹ ਉਹਨਾਂ ਦੀ ਤਸਵੀਰ ਹੈ ਜਿਹੜੇ ਨੇ ਬੱਚਾ ਵਾਲਾ। ਹਾਂਜੀ। ਕੀ ਨਾਂ ਜੀ ਇਹਨਾਂ ਦਾ? ਇਹ ਸਤਨਾਮ ਸਿੰਘ ਹੈ। ਉਹ ਇਹਨਾਂ ਦੇ ਬਜ਼ੁਰਗ ਦਾ ਨਾਮ ਰਜਵੰਤ ਸਿੰਘ। ਰਜਵੰਤ ਸਿੰਘ, ਬਾਬੇ ਰਜਵੰਤ ਸਿੰਘ ਦਾ ਪਤਾ ਜੀ? ਆਹੋ ਜੋਰ। ਉਹਨਾਂ ਦਾ ਖੂਹ ਕਿਹੜਾ ਸੀ? ਅਦਵਟਾ। ਅੱਛਾ ਅੱਛਾ, ਇਹ ਦਵੱਟੇ ਖੂਹ ਦੇ ਮਾਲਕ ਸਨ। ਤਗੜਾ ਖੂਹ ਦੀ ਹੈਗੀ ਹੈ ਤੇ ਇਹ ਦਵੱਟੇ ਖੂਹ ਤੇ ਅੱਬੇ ਆਂਦੇ ਨੇ ਦਵੱਟੇ ਖੂਹ ਦੇ ਮਾਲਕ ਸਨ ਤੇ ਉਰਲੇ ਪਾਸੇ ਹੀ ਇਹਨਾਂ ਦਾ ਮਾਲ ਡੰਗਰ ਹੁੰਦਾ ਸੀ, ਉੱਥੇ ਹੀ ਬੇਲੀ ਡੇਰਾ ਬਣਾਇਆ ਸੀ। ਇਹ ਉਹ ਜਿਹੜਾ ਖੂਹ ਸੀ ਨਾ, ਦੋ ਖੂਹ ਵਗਦੇ ਸਨ, ਸਾਨੂੰ ਪਤਾ, ਮੈਂ ਵੀ ਵੇਖਿਆ ਖੂਹ। ਉਹਦਾ ਨਾਂ ਸੀ ਦਵੱਟਾ ਖੂਹ। ਅੱਛਾ ਅੱਛਾ ਅੱਛਾ। ਉਹ ਜਿਹੜਾ ਬਾਬਾ ਸੀ ਉੱਥੇ ਤੁਸੀਂ ਆਦੇ ਦਵੱਟੇ ਖੂਹ ਵਾਲਾ ਬਾਬਾ ਬੜਾ ਸਖਤ ਸੀ, ਖੂਨ ਵਾਲਾ, ਉਹਦਾ ਕੀ ਨਾਂ ਸੀ? ਬਾਬਾ ਵੱਡਾ ਦਾ ਦਾਦਾ ਸੀ। ਹਾਂ, ਉਹਦਾ ਸੁੱਚਾ ਸਿੰਘ ਸੀ। ਸੁੱਚਾ ਸਿੰਘ। ਸੁੱਚਾ ਸਿੰਘ ਸੁੱਚਾ ਸਿੰਘ ਤੁਹਾਡੇ ਕੀ ਲੱਗਦੇ ਸਨ?
ਦੱਸੀ ਕੀ ਲੱਗਦਾ ਆਇਆ ਤੋਂ ਲੱਗਦਾ ਮੈਨੂੰ। ਤੇ ਤਾਇਆ ਲੱਗਦਾ ਸੀ ਜਾਂ ਕੋਈ ਇਸ ਤਰ੍ਹਾਂ? ਹਾਂਜੀ ਹਰਨਾਮ ਸਿੰਘ ਤਾਇਆ ਲੱਗਦਾ ਸੀ, ਕਹਿੰਦੇ ਨੇ ਤਾਇਆ ਲੱਗਦਾ ਸੀ ਕੋਈ ਇਸ ਆਹ ਤਰ੍ਹਾਂ। ਅੱਬੇ ਕਹਿੰਦੇ ਨੇ ਇੱਕ ਉਹਨਾਂ ਦਾ ਮੁੰਡਾ ਜਿਹੜਾ ਉਹਦਾ ਨਾਂ ਸੀ ਹਰਨਾਮ ਸਿੰਘ ਤੇ ਦੂਸਰੇ ਦਾ ਕੀ ਸੀ ਇੰਦਰ ਸਿੰਘ ਤੇ ਇੰਦਰ ਸਿੰਘ, ਦੋ ਉਹਦੇ ਮੁੰਡੇ ਹਾਂ, ਸਨ। ਇੰਦਰ ਸਿੰਘ ਜਿਹੜਾ ਮਰ ਗਿਆ ਚਾਲੀ ਸੁਣੋ ਜੀ। ਸਾਡੇ ਕੱਲ ਹੀ ਇੱਥੇ ਆਏ ਸਨ, ਇੱਥੋਂ ਕਿਤੋਂ ਹੋਰੋਂ। ਇੰਦਰ ਸਿੰਘ ਉਹਨਾਂ ਦਾ ਫੁੱਫੜ ਸੀ ਤੇ ਇਹਨਾਂ ਦਾ ਤਾਇਆ ਸੀ ਇੰਦਰ ਸਿੰਘ। ਤੇ ਮੈਂ ਕਿਹਾ ਲੇਟ ਹੋ ਗਏ ਅਸੀਂ, ਤੇ ਮੈਂ ਤੇ ਅੱਜ ਹੀ ਆਉਣ ਨੂੰ ਤਿਆਰ ਸਾਂ। ਹਾਲੇ ਮਤਲਬ ਛੇਤੀ ਤੋਂ ਛੇਤੀ ਆਵਾਂਗਾ, ਮੈਂ ਤਾਂ ਜ਼ਰੂਰ ਆਵਾਂਗਾ। ਇਹਨਾਂ ਦਾ ਹਾਲੇ ਵਹਿੰਦੇ ਪਏ ਆ, ਮੈਂ ਜ਼ਰੂਰ ਚੱਕਰ, ਮੈਂ ਬਾਬਾ ਜੀ ਦੇ ਦਰਸ਼ਨ ਜ਼ਰੂਰ ਕਰਨ ਆ ਕੇ ਮਿਲਣਾ ਜ਼ਰੂਰ ਇਹਨਾਂ ਨੂੰ ਇੱਕ ਵਾਰੀ। ਅੱਛਾ ਅੱਛਾ, ਬਾਬੇ ਜੀ ਆਂਦੇ ਨੇ ਕਿ ਜਿਹੜੇ ਗਲੋਟੀਆਂ ਵਾਲੇ ਸਨ ਇਹਨਾਂ ਦੇ ਨਾਨਕੇ ਉਹ ਤੇ ਸਾਡੀ ਜ਼ਾਤ ਦੇ ਸਨ, ਉਹ ਢਿੱਲੂ ਸਨ। ਸਾਰੇ ਢਿੱਲੂ ਇੱਥੇ ਨੇ, ਉਹ ਇੱਥੇ ਬੈਠੇ, ਇਹ ਹੁਣ ਨਾਨਕਿਆਂ 'ਚ ਬੈਠੇ ਆ ਇੱਥੇ। ਉਹ ਸਾਰੇ ਦਾ ਸਾਰਾ ਪਿੰਡ ਇੱਥੇ ਬੈਠਾ ਆ ਕੇ। ਅਸੀਂ ਵੀ ਢਿੱਲੂ ਆ ਨਾ। ਹਾਂ, ਮੈਨੂੰ ਉਹ ਦੱਸਿਆ, ਇਹਨਾਂ ਨੇ ਦੱਸਿਆ ਸੀ, ਮੈਂ ਉਦੋਂ ਹੀ ਕਿਹਾ ਸਾਰੇ ਦੇ ਸਾਰੇ ਗਲੋਟੀਆਂ ਵਾਲੇ ਇੱਥੇ ਕਹਿੰਦੇ, ਉਹਨਾਂ ਨੂੰ ਸਾਡਾ ਮਹੱਲਾ ਹੀ ਗਲੋਟੀਆਂ ਵਾਲਾ ਕਹਿੰਦੇ ਨੇ, ਪਿੰਡ ਗਲੋਟੀਆਂ ਇੱਥੇ ਕਹਿੰਦੇ ਨੇ ਸਾਰੇ। ਅੱਬੇ ਦੀ ਚਾਚਾ ਹੀ ਆਂਦੇ ਨੇ ਸਾਰਿਆਂ ਨੂੰ ਕਿ ਚਾਚਾ ਸੁੱਚਾ ਸਿੰਘ, ਉਹਨੂੰ ਬਾਬਾ ਸੁੱਚਾ ਸਿੰਘ ਆਂਦੇ ਨੇ, ਤੇ ਦੂਸਰੇ ਨੂੰ ਚਾਚਾ ਕੀ ਸੀ ਉਹਦਾ ਨਾਂ, ਜਿਹੜਾ ਨੰਬਰਦਾਰ ਸੀ, ਕੀ ਨਾਮ ਦੱਸਦੇ ਉਹ ਚਾਚਾ? ਝੰਡਾ ਸਿੰਘ। ਚਾਚਾ ਝੰਡਾ ਸਿੰਘ, ਉਹ ਸਾਡੇ ਪਿੰਡ ਦੇ ਨੰਬਰਦਾਰ ਸਨ। ਇੱਕ ਈਸਰ ਸਿੰਘ, ਇੱਕ ਮੰਗਲ ਸਿੰਘ, ਉਹ ਲੈਂਦੀ ਖੂਹੀ ਉਹਨਾਂ ਦੀ ਸੀ। ਉਹ ਇੱਕ ਹਾਲੇ ਕੱਲ ਪਰਸੋਂ ਹੀ ਗੱਲ ਕਰਦੇ ਪਏ ਸਨ ਕਿ ਈਸ਼ਰ ਸਿੰਘ, ਹੁਣ ਇਹਨਾਂ ਦੀ ਗੱਲਬਾਤ ਜ਼ਰਾ ਕਰਾਓ ਤਾਂ ਕਿ ਪਤਾ ਲੱਗੇ ਅੱਗੇ। ਹਾਂਜੀ, ਉਹ ਇੰਦਰ ਸਿੰਘ ਜਿਹੜਾ ਉਹ ਆਪਣੇ 4-5 ਸਾਲ ਹੋਏ ਨੇ, ਉਹ ਫੌਤ ਹੋਇਆ। ਕੱਲ ਹੀ ਦੱਸਿਆ ਮੈਨੂੰ ਉਹਨਾਂ ਨੇ। ਅਸੀਂ ਹਾਂ, ਉਹ ਆਪਣੇ ਫੌਤ ਹੋ ਗਿਆ। ਧੀ ਪੁੱਤਰ ਕੋਲ ਆਂਦੇ ਨੇ ਇੰਦਰ ਸਿੰਘ ਦਾ ਕੋਈ ਧੀ ਪੁੱਤਰ ਹੈ ਵੇ? ਹਾਂ, ਉਹਦਾ ਧੀ ਪੁੱਤਰ ਹੈ ਵੇ, ਇੱਕ ਚੰਨਾ ਸੀ, ਉਹ ਵੀ ਮਰ ਗਿਆ ਸੀ। ਕੌਣ? ਇਹ ਫਿਰ ਸੋਹਣ ਸਿੰਘ ਦੀ ਜਨਾਨੀ ਕੀਚਿਆ ਉਹਦਾ। ਹਾਂ ਉਹਦੇ ਨੂੰ ਬਾਲ ਬੱਚਾ ਹੋਇਆ ਹੁਣ। ਸੋਹਣ ਸਿੰਘ ਕਤਲ ਹੋ ਗਿਆ ਸੀ ਇੱਥੇ। ਅੱਲੇ ਜੀ ਕੋਈ ਦਾ ਮਾਲਕ ਹੋਈ ਸਾਰਾ ਮੈਰੇ ਦਾ। ਅੱਛਾ, ਲੈਂਦੀ ਖੂਹੀ ਜਿਹੜੀ ਸੀ ਉਹ ਬਾਬੇ ਸੋਹਣ ਸਿੰਘ ਦੀ ਸੀ, ਦੱਸਦੇ ਨੇ ਪਏ, ਤੇ ਸੋਹਣ ਸਿੰਘ ਇੱਥੇ ਹੀ ਕਤਲ ਹੋ ਗਿਆ ਸੀ। ਹਾਂ, ਸ਼ਾਇਦ ਇੰਦਰ ਸਿੰਘ ਨੇ ਫਿਰ ਸੋਹਣ ਸਿੰਘ ਦੀ ਜਿਹੜੀ ਬੀਵੀ ਸੀ ਉਹਦੇ ਨਾਲ ਸ਼ਾਦੀ ਕਰ ਲਈ ਸੀ। ਹਾਂ, ਏਦਾਂ ਹੀ ਹੋਇਆ। ਹਾਂ, ਇਹਨਾਂ ਨੂੰ ਇਹਨਾਂ ਚੀਜ਼ਾਂ ਸੁਣਿਆ, ਇਹਨਾਂ ਨੇ ਏਦਾਂ ਹੀ ਹੋਇਆ। ਹਾਂ, ਬਾਕੀ ਹੋਰ ਜਿਹੜੀ ਸਾਡੇ ਪਿੰਡ ਦੀ ਲਹਿੰਦੀ ਖੂਹੀ ਸੀ ਨਾ, ਜਿਹੜੀ ਸਾਡੇ ਪਿੰਡ ਦੀ ਲਹਿੰਦੀ ਖੂਹੀ ਸੀ, ਉਹ ਉਹਨਾਂ ਦੇ ਦੱਸਦੇ ਨੇ ਕਿ ਉਹਦੇ ਮਾਲਕ ਸਨ। ਅੱਛਾ, ਉਹ ਖੂਹੀ ਉਹਨਾਂ ਤੇ ਇਹ ਜਿਹੜੇ ਬਜ਼ੁਰਗ ਬੈਠੇ ਨੇ, ਇਹਨਾਂ ਦਾ ਦੁਹੱਟਾ ਖੂਹ ਸੀ, ਬਹੁਤ ਵੱਡਾ ਖੂਹ ਸੀ। ਉਹਨੂੰ 2 ਮਾਲਾਂ ਪੈਂਦੀਆਂ ਸਨ, ਦੁਹੱਟਾ ਖੂਹ ਸੀ। 2 ਮਾਲਾਂ ਵੱਡਾ ਖੂਹ ਹੈ। ਅੱਛਾ, ਠੀਕ ਹੈ। ਤੇ ਜਿਹੜੇ ਲੋਕ ਇੱਥੇ ਆ ਕੇ ਵਸੇ ਨੇ ਨਾ, ਇਹ ਸਰਦਾਰ ਤੁਰ ਗਏ, ਤੇ ਜਿਹੜੇ ਆ ਕੇ ਵਸੇ ਉਹ ਚਵਲ ਹੀ ਆਏ, ਕਿਸੇ ਕੰਮ ਦੇ ਨਾ ਆਏ। ਇਸ ਤੋਂ ਤੇ ਨਾ ਹੀ ਬਣਦਾ ਤੇ ਚੰਗਾ। ਮੇਰੀ ਦਾਸ ਨੇ ਕਿ ਯਾਰ ਇੰਜ ਹੁੰਦਾ ਸੀ ਕਿ ਜਿਵੇਂ ਯਕੀਨ ਕਰੋ ਪਿੰਡ ਨਹੀਂ ਇੱਕ ਘਰ ਏ, ਕਿ ਸਾਰਿਆਂ ਘਰਾਂ ਵਿੱਚ ਇੰਜ ਦੀ ਗੱਲ ਸੀ, ਇੰਜ ਦੀ ਬਾਤ ਸੀ। ਇੱਕ ਨੇ ਗੱਲ ਕਹਿਤੀ ਤੇ ਉੱਥੇ ਤੋਂ ਸਾਡੇ ਪਿੰਡ ਦਾ ਤੇ ਫਿਰ ਇਤਫਾਕ ਬੜਾ ਰਿਹਾ ਸੀ ਖਾਸ ਤੌਰ। ਹਾਂ, ਇਹ ਗੱਲ ਬਿਲਕੁਲ ਠੀਕ ਹੈ। ਇਹੀ ਸੁਣਨੇ ਆ ਸਾਰੇ ਪਾਸੇ ਨੇ, ਇੱਧਰੋਂ ਵੀ। ਮੁਸਲਮਾਨਾਂ ਦੇ ਸਾਡੇ ਪਿੰਡ ਨਾ ਸਿਰਫ 3 ਹੀ ਘਰ ਸਨ, 4। ਇੱਕ ਸਾਡਾ ਘਰ ਸੀ, ਸਾਡੇ ਬਾਬੇ ਦਾ ਨਾਂ ਸੀ ਗੁਲਾਮ ਮੁਹੰਮਦ, ਉਹਨਾਂ ਨੂੰ ਆਖਦੇ ਹਨ ਸਾਈਂ ਗੁਲਾਮ ਮੁਹੰਮਦ। ਤੇ ਇੱਕ ਘਰ ਸੀ ਸਾਡੇ ਪਿੰਡ ਹੰਜਰਾਵਾਂ ਦਾ, ਉਹ ਆਏ ਸਨ ਹਫਸਾਬਾਦ ਤੋਂ। ਉਹ ਫਿਰ ਸਾਡੇ ਬਾਬੇ ਦੇ ਕੋਲ ਹੀ ਆਏ ਸਨ ਇੱਥੇ। ਫਿਰ ਉਹਨੇ ਆ ਕੇ ਆਖਿਆ ਇੱਥੇ ਰਹਿ ਲਓ, ਪਾਕਿਸਤਾਨ ਬਣਨ ਤੋਂ ਪਹਿਲੇ ਹੀ ਆਏ ਸਨ, ਉਹ ਇੱਥੇ ਰਹਿੰਦੇ ਸਨ। ਇੱਕ ਘਰ ਸਾਡੇ ਪਿੰਡ ਮਾਛੀਆਂ ਦਾ ਸੀ, ਉਹ ਜਿਹੜੇ ਸਨ ਨਾ ਇਹ ਈਸਰ ਸਿੰਘ ਹਰੀ, ਈਸਰ ਸਿੰਘ ਤੇ ਮੰਗਲ ਸਿੰਘ 2 ਭਰਾ ਸਨ। ਬਜ਼ੁਰਗਾਂ ਨੂੰ ਪਤਾ ਹੋਏਗਾ। ਹਾਂ, ਪਤਾ ਹੈ ਨਾ, ਬਿਲਕੁਲ। ਹਾਂ, ਉਹ ਉਹਨਾਂ ਦੇ ਨਾਲ ਭਲਵਾਨੀ ਉਹਨਾਂ ਨੂੰ ਸਿਖਾਉਂਦਾ ਸੀ। ਮਾਛੀ ਵਿਚਾਰੇ ਮਾੜੇ ਸਨ, ਤੇ ਈਸਰ ਸਿੰਘ ਹਰੀ ਤੇ ਸਰਦਾਰ ਆਦਮੀ ਸਨ। ਜਿਹੜਾ ਰੋੜੀ ਸਾਹਿਬ ਦਰਬਾਰ ਬਣਿਆ ਨਾ, ਰੋੜੀ ਸਾਹਿਬ ਇਮਨਾਬਾਦ, ਉੱਥੇ ਵੀ ਉਹਨਾਂ ਦੇ ਨਾਂ ਦੀ ਟੈਲ ਲੱਗੀ ਹੈ, ਪੱਥਰ ਦਾ ਉਹ ਟੈਲ ਲੱਗੀ ਹੈ, ਜਿਹਦੇ ਤੋਂ ਉਹਨਾਂ ਦੀ ਸੇਵਾ ਕਰਾਈ ਦਾ ਨਾਂ ਲਿਖਿਆ ਹੈ। ਤੀਸਰਾ ਘਰ ਮਾਛੀਆਂ ਦਾ ਸੀ। ਇੱਕ ਹੋਰ ਘਰ ਸੀ ਜਲਾਏ ਵੀ ਸਾਡੇ ਪਿੰਡ ਉਦੋਂ, ਇੱਕ ਘਰ ਜਲਾਇਆ ਦਾ ਸੀ, ਬਾਕੀ ਸਾਰੇ ਸਰਦਾਰ ਹੀ ਸਨ। ਤੇ 5-6 ਘਰ ਸਨ, ਸਾਰੇ ਪਿੰਡ ਦੇ ਇਹੋ ਹੀ ਮਾਲਕ ਸਨ। ਤੇ ਸਰਦਾਰ ਜੀ ਤੁਸੀਂ ਜਿਸ ਤਰ੍ਹਾਂ ਵੀ ਮਰਜ਼ੀ ਇੱਕ ਵਾਰੀ ਪਾਕਿਸਤਾਨ ਆਓ ਸਹੀ, ਤੁਸੀਂ ਮੈਨੂੰ ਆ ਕੇ ਦੱਸ ਦਿਓ ਮੈਂ ਆ ਗਿਆ। ਫਿਰ ਮੈਂ ਜਾਣਾ ਤੇ ਪਾਕਿਸਤਾਨ ਵਾਲੇ ਜਾਣਨ, ਤੁਹਾਨੂੰ ਮੈਂ ਸਾਰੀਆਂ ਸੈਰਾਂ ਕਰਾਵਾਂ, ਤੁਹਾਨੂੰ ਹਰ ਸ਼ੈ ਮੈਂ ਵਿਖਾਵਾਂ। ਬਿਲਕੁਲ ਜੀ, ਬਿਲਕੁਲ। ਚਲੋ, ਨਹੀਂ ਮੈਂ ਵੇਖੋ ਇਹਨਾਂ ਦਾ ਮੈਨੂੰ ਪਤਾ ਨਹੀਂ, ਇਹ ਵੀਜ਼ਾ ਵੂਜ਼ਾ ਦਾ ਵੇਨੇ ਆ ਕਿਵੇਂ ਲੱਗਦਾ। ਮੈਂ ਤੇ ਜ਼ਰੂਰ ਲਵਾ ਕੇ ਛੇਤੀ ਅਸੀਂ ਆਵਾਂਗੇ। ਅੱਛਾ, ਅੱਬੇ ਰੀ ਪੁੱਛਦੇ ਨੇ ਪਏ ਤੁਸੀਂ ਕਿਹਦੇ ਪੁੱਤਰ ਹੋ? ਮੈਂ ਗੁਰਬਚਨ ਸਿੰਘ ਦਾ ਪੁੱਤਰ ਆ, ਜਿਹੜਾ ਰਜਵੰਤ ਸਿੰਘ ਦਾ ਪੁੱਤਰ ਸੀ। ਰਜਵੰਤ ਸਿੰਘ ਦਾ ਪੁੱਤਰ, ਜਿਹੜੇ ਗੁਰਬਚਨ ਸਿੰਘ ਦੇ ਪੋਤਰੇ ਜੇ? ਹਾਂ, ਮੈਂ ਰਜਵੰਤ ਸਿੰਘ ਦਾ ਪੁੱਤਰ ਹਾਂ। ਉਹਨਾਂ ਦਾ ਕਿਹੜਾ ਖੂਹ ਸੀ? ਉਹ ਵੀ ਦੁਹੱਟੇ ਤੇ ਸਨ।
ਬਾਬੇ ਰਿਦਾਸ ਨੇ ਤੁਹਾਡਾ ਵਾਲਦ ਵੀ ਦੁੱਟੇ ਖੂਹ ਦੇ ਮਾਲਕ ਸੀ, ਉਹ ਵੀ ਉੱਥੇ ਹੀ ਰਹਿੰਦੇ ਸਨ। ਉਹ ਉਹੀ ਕਹਿੰਦੇ ਨਾ, ਨਹੀਂ ਨਹੀਂ ਸਾਡਾ ਸਾਡਾ ਹਾਂਜੀ ਉਹ ਪੜਿਆ ਥੋੜਾ ਦੂਜੇ ਪੜੇ ਕੋਈ ਨਹੀਂ। ਅੱਛਾ, ਤੁਹਾਡੇ ਵਾਲਦ ਸਾਹਿਬ ਕਹਿੰਦੇ ਨੇ ਥੋੜਾ ਜਿਹਾ ਪੜ੍ਹੇ ਵੀ ਸਨ। ਉਹੀ ਚੱਲਣਾ, ਉਹੀ ਮੈਂ ਦੱਸਾਂ। ਜਿਹਦੇ ਗੱਲ ਹੈ ਰਜਵੰਤ ਸਿੰਘ ਜਿਹੜੇ ਫੌਤ ਹੋ ਗਏ ਸਨ ਉੱਥੇ ਬਿਮਾਰ ਹੋਣ ਤੋਂ ਬਾਅਦ ਚ ਗੁਜ਼ਰ, ਹਾਂ ਪੜ੍ਹੇ ਲਿਖੇ ਉਹੀ ਸਨ ਸਭ ਤੋਂ ਜ਼ਿਆਦਾ। ਤੇ ਉਹਨਾਂ ਦੀ ਨੌਕਰੀ ਕਹਿੰਦੇ ਨੇ ਵੀ ਬਾਅਦ ਚ ਆਈ ਸੀ ਪਟਵਾਰੀ ਦੀ, ਉਹਨਾਂ ਦੇ ਗੁਜ਼ਰਨ ਤੋਂ ਬਾਅਦ ਚ ਨੌਕਰੀ ਆਈ ਸੀ ਪਟਵਾਰੀ ਦੀ, ਪਰ ਪੜ੍ਹੇ ਲਿਖੇ ਉਹ ਸਨ ਉੱਥੇ। ਤੇ ਉਹਨਾਂ ਦਾ ਵੱਡਾ ਬੇਟਾ ਸੀ ਗੁਰਬਚਨ ਸਿੰਘ, ਉਹ 10-12 ਸਾਲ ਦਾ ਸੀ ਜਾਂ 9-10 ਸਾਲ ਦਾ ਹੋਣਾ ਜਦੋਂ ਪਾਕਿਸਤਾਨ ਬਣਿਆ। ਤੇ ਉਹ ਫਿਰ ਮੈਂ ਉਹਨਾਂ ਦਾ ਮੁੰਡਾ ਗੁਰਬਚਨ ਸਿੰਘ ਦਾ ਮੁੰਡਾ ਗਲੋਟੀ ਭਰਦਾ ਸੀ। ਹਾਂ ਬਸ ਉਹੀ ਉਹਦਾ ਮੁੰਡਾ ਜਿਹੜਾ ਸੀ ਨਾ, ਛੋਟੇ ਹੀ ਸਨ ਮੁੰਡੇ, ਉਹ ਬੁਖਾਰ ਚੜ ਗਿਆ। ਉਹਨਾਂ ਦਾ ਬੇਟਾ ਆ ਜੇ ਉਹਨਾਂ ਦਾ ਤੁਹਾਡਾ ਹਾਣੀ ਜੇ ਇੱਕ ਪਾਸੇ ਮਿਲਦੇ ਜਾਂਦੇ ਜੰਮ ਜੇ। ਕੀ ਨਾਂ ਤੇਰਾ? ਸਤਨਾਮ ਸਿੰਘ। ਸਤਨਾਮ ਸਿੰਘ। ਇਹ ਹਾਣੀ ਨਹੀਂ, ਇਹ ਛੋਟਾ ਹੈ ਉਹਨਾਂ ਤੋਂ ਕਾਫੀ। ਇਹ 2 ਸਾਲ ਦਾ ਸੀ ਜਦੋਂ ਪਾਕਿਸਤਾਨ ਬਣਿਆ। ਅੱਛਾ, ਇਹ 2 ਸਾਲਾਂ ਦੇ ਜਦੋਂ ਪਾਕਿਸਤਾਨ ਬਣਿਆ। ਇਹਨਾਂ ਦਾ ਵਾਲਦ ਉਹੀ ਸੀ ਜਿਹਦੀ ਗੱਲ ਕਰਦੇ ਪਏ ਨੇ, ਗਲੋਟੀ ਪੜ੍ਹਦਾ ਸੀ। ਤੇ ਜਿਹੜਾ ਉੱਥੇ ਗਲੋਟੀ ਪੜਦਾ ਸੀ ਨਾ, ਇਹ ਉਹਦਾ ਬੇਟਾ ਜੇ, ਛੋਟਾ ਬੇਟਾ ਹੈ। ਤੇ ਮੈਂ ਛੋਟੇ ਬੇਟੇ ਨੇ। ਇਹ ਜਦੋਂ ਪਾਕਿਸਤਾਨ ਬਣਿਆ 2 ਸਾਲ ਦੇ, ਮਾੜਾ ਜਾ ਰਿਹਾ ਨਜ਼ਰ, ਮੂੰਹ ਤੇ ਸਾਫ਼ ਪਿਆ ਵੈਸੇ ਦਿਸਦਾ। ਇਹ ਫਿਰ ਤੁਹਾਡਾ ਭਰਾ ਜੇ, ਵੇਖ ਲਓ ਮਿਰਜ਼ੇ ਜਾਨ ਦੇ ਜੰਮ ਜੇ, ਤੇ ਫਿਰ ਕਿੱਥੇ ਕਿੱਥੇ ਦੁਨੀਆ ਨੇ ਕਿੱਥੇ ਕਿੱਥੇ ਹਵਾਵਾਂ ਚਲਾਈਆਂ ਤੇ ਕਿੱਥੇ ਕਿੱਥੇ ਰੋਲੇ ਨੇ। ਹਾਂ, ਤੇ ਉਹ ਜਿਹੜੇ ਦੂਸਰੇ ਨਾਲ ਬੈਠੇ ਨੇ, ਉਹ ਜਿਹੜਾ ਤੁਸੀਂ ਇਹ ਵੇਖੋ ਨਾ, ਇਹ ਗੁਰਬਚਨ ਸਿੰਘ ਦਾ ਬੇਟਾ। ਅੱਛਾ, ਇਹਨਾਂ ਦਾ ਘਰ ਕਿੱਥੇ ਕਰਕੇ ਸੀ ਭਲਾ? ਲੱਖ ਤੇ ਹੁਣ ਕੌਣ ਉਸ ਘਰ ਚ ਰਹਿ ਰਿਹਾ? ਜਿਹੜਾ ਬਸ਼ੀਰ ਦਾ ਘਰ ਨੇ। ਆਹੋ, ਫਿਰ ਅੱਗੇ ਨਾਲ ਘਰ ਚੱਲ, ਜਿਹਦੇ ਵਿੱਚ ਦੂਜਾ ਲੰਬੜਾ ਆ ਕੇ ਰਿਹਾ ਸੀ। ਉਹ ਵੀ ਵਾਕਈ ਸਿੱਖਾਂ ਦੇ ਦੌਰ ਦਾ ਛੱਡਿਆ ਉੱਤੇ ਵੱਡੇ। ਅੱਛਾ, ਤੇ ਉਹ ਜਿਹਦੇ ਚ ਬਾਬੇ ਮਤੱਲੀ ਰਹੇ ਸਨ, ਉਹ ਕਿਹਦਾ ਘਰ ਸੀ? ਤੇ ਜਿਹੜਾ ਬੂਟਾ ਜਿਹਦੇ ਵਿੱਚ ਬੈਠਾ ਸੀ, ਉਹ ਕਿਹਦਾ ਘਰ ਸੀ? ਔਰ ਮਤੱਲੀ ਰਹਿੰਦਾ ਜਿੱਥੇ, ਹਾਂ, ਉਹ ਬੂਟੇ ਦਾ ਘਰ ਸੀ। ਬੂਟਾ ਸਿੰਘ ਸੀ ਉਹ। ਅੱਛਾ, ਉਹ ਬੂਟੇ ਸਿੰਘ ਦਾ ਘਰ ਸੀ। ਤੇ ਜਿਹੜਾ ਇਹਨਾਂ ਦਾ ਸੀ ਦੁੱਟੇ ਵਾਲਿਆਂ ਦਾ, ਇਹਨਾਂ ਦਾ ਉਹ ਸੀ ਘਰ ਜਿਹਦੇ ਚ ਬੂਟਾ। ਇਹ ਵੀ ਗਲੀ ਹੈ, ਜਿਹੜਾ ਗਲੀ ਸੀ। ਅੱਛਾ, ਤੇ ਵਿੱਚ ਮਕਾਨ ਸਨ 3-4। ਹਾਂ, ਗਲੀ ਦੇ ਵਿੱਚ। ਹਾਂ, ਉਹਦਾ ਕਿ ਬੂਹਾ ਲਾਇਆ ਸੀ, ਕਦੇ ਬੂਹਾ ਤੋਂ ਕਿਸੇ ਬੂਹਾ। ਅੱਛਾ, ਹਾਂ, ਇਸ ਤਰ੍ਹਾਂ ਘਰ ਸਾਡੇ। ਤੇ 5-4 ਘਰ ਸਾਡੇ ਇਕੱਠੇ ਗਲੀ ਪਰ ਗਲੀ ਸੀ ਨਾ। ਆਹੋ, ਤੇ ਮੈਂ ਵੇਂਦਾ ਰਿਹਾ ਜਿੱਥੋਂ ਇਬਰਾ ਰਹਿੰਦਾ ਸੀ। ਹਾਂ, ਤੇ ਅੱਗੇ ਸਿਰ ਜਿਵੇਂ ਮਨੀਰ ਹੁੰਦਾ ਸੀ। ਆਹੋ, ਉਹ ਉਸੇ ਘਰ ਉਹਦਾ। ਉਹ ਜਿਹਦਾ ਮੱਥਾ ਪੱਕਾ ਨਾ ਅੱਬਰ ਜਾਂਦੇ ਨੇ, ਇਹ ਜਿਹੜਾ ਬੰਦਾ ਗਲੋਟੀਆਂ ਜਾ ਕੇ ਗਲੋਟੀਆਂ ਗਿਆ ਸੀ ਤੇ ਫੌਤ ਹੋਇਆ ਸੀ ਨਾ ਆ ਕੇ, ਇਹਦਾ ਘਰ ਉਹ ਸੀ ਜਿਹੜਾ ਮਨੀਰ ਘੁੰਮਣ ਜਿਹੜੇ ਘਰ ਵਿੱਚ ਆਇਆ, ਜਿਹਦਾ ਮੱਥਾ ਪੱਕਾ ਸੀ। ਅੱਛਾ, ਇਹ 5 ਘਰ ਸਨ, ਪੰਜੇ ਦੇ ਪੰਜੇ ਇੱਕੋ ਹੀ ਇਹਨਾਂ ਨੇ ਬਣਾਇਆ ਸੀ, ਵਿਹੜਾ ਵਿੱਚ ਇੱਕ ਸੀ, ਬਾਕੀ ਸਾਰੇ ਬਾਹਰੋਂ। ਗਲੀ ਵੀ ਇਹਨਾਂ ਨੇ ਪੱਕੀ, ਗਲੀ ਵੀ 36 ਸੀ। ਇਹਨਾਂ ਨੂੰ ਉਹ ਘਰ ਵਿਖਾਣਾ ਹੀ, ਉਹ ਇਹਨਾਂ ਦਾ ਘਰ ਹੈ। ਖੱਤਰੀ ਸੀ, ਉਹਦੀ ਇੱਕ ਦੁਕਾਨ ਹੁੰਦੀ ਸੀ, ਪਿੰਡ ਸਾਰਾ ਉਹਦੇ ਕੋਲੋਂ ਸੌਦਾ ਲੈਂਦਾ ਸੀ। ਤੇ ਉਹਦੀ ਦੁਕਾਨ ਕਿੱਥੇ ਸੀ? ਉਹ ਜਿੱਥੇ ਬਾਬਾ ਜਵਾਲ ਦਾ ਘਰ ਨੇ, ਚੌਂਕ ਗਲੀ ਦਾ ਗਰੀਸ਼ ਦਾ ਘਰ ਨੇ। ਆਹੋ ਆਹੋ ਆਹੋ, ਉੱਥੇ ਰਾਤੀ ਜਲਿਆ ਉਹਨੇ ਪਾਈ ਹੈ। ਆਹੋ, ਉੱਥੇ ਥੀ ਕੀ ਨਾਂ ਦੱਸਿਆ ਜਿਹਦਾ ਖੱਤਰੀ ਦਾ? ਇਹ ਤੇ ਆਂਦੇ ਸਨ ਵਿੱਚ ਵੀਡੀਓ ਜਿਉਣਾ, ਬਾਬਾ ਜਿਉਣਾ, ਉਹਦੀ ਟਿਕ ਨਹੀਂ। ਬਾਬਾ ਜਿਉਣਾ ਵੱਡਾ ਸੀ ਨਾ, ਉਹਦੇ ਅੱਗੇ 3 ਪੁੱਤਰ ਸਨ, ਆਸ਼ਕ ਤੇ ਹੈਦਰ ਤੇ ਸਾਦਕ। ਅੱਛਾ, 2 ਫੌਤ ਹੋ ਗਏ ਨੇ, ਮਾਸਟਰ ਆਸ਼ਕ ਵੀ ਫੌਤ ਹੋ ਗਿਆ ਤੇ ਸਾਦਕ ਵੀ ਫੌਤ ਹੋ ਗਿਆ। ਤੇ ਜਿਹੜਾ ਹੈਦਰ ਉਹ ਹੈ ਵੇ ਅਜੇ। ਅੱਛਾ, ਠੀਕ ਹੈ। ਹਾਂਜੀ, ਇਹ ਹੈਦਰ ਉਦੋਂ ਆਇਆ ਸੀ ਜਦੋਂ ਪਾਕਿਸਤਾਨ ਬਣਿਆ। ਇਹ ਹੈਦਰ ਵੀ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਜੰਮ ਹੈ ਜੀ। ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ, ਉਦੋਂ ਇਹਨਾਂ ਨੇ ਖੱਡੀਆਂ ਲਾਈਆਂ ਹਨ। ਫਿਰ ਇਹਨਾਂ ਨੇ ਖੱਡੀਆਂ ਛੱਡ ਦਿੱਤੀਆਂ ਤੇ ਫਿਰ ਇਹਨਾਂ ਨੇ ਉਸ ਤੋਂ ਹੀ ਖੱਤਰੀ ਵਾਲੀ ਹੱਟੀ ਵਿੱਚ ਹੱਡੀ ਪਾ ਲਈ। ਅੱਛਾ ਭਾਈ ਨਵਾਬ, ਇਹ ਮੜੀਆਂ ਕਿੱਥੇ ਕਰਕੇ ਸਨ? ਮੜੀਆਂ ਤੇ ਉਹ, ਹਾਂ, ਮੜੀਆਂ ਦਾ ਸੀ। ਉਹਨੂੰ ਕੋਈ ਮੜੀਆਂ ਦਿਆਂ ਤੇ ਕੋਈ ਛੜੀਆਂ ਦਿਆਂ। ਜਿਹੜਾ ਤੇਰੇ ਕੋਲ ਬੈਠਾ ਹੈ ਤੇ ਉੱਥੋਂ ਦੀ ਰੋਜ਼ ਪਾਣੀ ਲਾਉਂਦਾ, ਇਹਨੂੰ ਪਤਾ ਹੈ। ਜਾ ਕੇ ਆਪਣੀ ਆਖਰੀ ਰਸਮ ਕਰਦੇ ਸਨ। ਹਾਂਜੀ ਹਾਂਜੀ, ਉਹ ਉਹਨਾਂ ਨੂੰ ਮੜੀ ਜਾਂਦੇ ਸਨ। ਇੱਕ ਨਾਲ ਉੱਥੇ ਮਾਤਾ ਰਾਣੀ ਹੈ, ਉਹ ਤੇ ਮਾਤਾ ਰਾਣੀ ਜਿਹੜੀ ਉੱਥੇ ਟਾਲੀ ਜੀ ਬਣੀ ਸੀ, ਇੱਕ ਛੋਟੀ ਜੀ ਢੇਰੀ ਜੀ ਬਣੀ ਸੀ। ਉੱਥੇ ਲੋਕ ਪੈਸੇ ਪੂਸੇ ਰੱਖਦੇ ਹਨ, ਸੰਧੂਰ ਵਗੈਰਾ ਰੱਖਦੇ ਹਨ। ਤੇ ਸਿੜੀਆਂ ਜਿਹੜੀਆਂ ਨਾ ਹੁਣ ਵਗ ਗਈਆਂ। ਮੈਂ ਕਹਿ ਰਿਹਾ ਕਿ ਤੜਪ ਤੇ ਰਹਿੰਦੀ ਹੈ ਨਾ, ਢੱਠੇ ਦੀਵਾਰਿਆਂ ਦੀ ਵੀ ਜਿਹੜੀ ਖਿੱਚ ਪੈਂਦੀ ਹੈ ਨਾ ਦਿਲ ਨੂੰ, ਉਹ ਇੱਕ ਵੱਖਰੀ ਕਫੀਅਤ। ਹੁਣ ਸਾਡੇ ਜਿਹੜੇ ਉਧਰ ਬਜ਼ੁਰਗਾਂ ਦੀਆਂ ਕਬਰਾਂ ਨੇ, ਉਹ ਬੇਸ਼ੱਕ ਵਾਹ ਵੀ ਲਈਆਂ ਨੇ, ਸਾਨੂੰ ਇਹ ਇੰਨਾ ਪਤਾ ਲੱਗ ਜਾਂਦਾ ਕਿ ਸਾਡੇ ਬਜ਼ੁਰਗ ਇਸ ਖੱਤੇ ਦੇ ਵਿੱਚ ਦਫਨ ਸਨ। ਤੇ ਸਾਡੇ ਜੋ ਦਿਲ ਦੀ ਕਫੀਅਤ ਹੁੰਦੀ ਹੈ ਨਾ, ਉਹ ਸਾਨੂੰ ਪਤਾ ਹੁੰਦਾ ਹੈ। ਇਸੇ ਤਰ੍ਹਾਂ ਇਹਨੂੰ ਦੋਵਾਂ ਖੱਤਿਆਂ ਦਾ ਹੀ ਪਤਾ, ਤੁਹਾਨੂੰ ਉੱਥੇ ਲੈ ਜਾਏਗਾ। ਹਾਂਜੀ, ਇਸੇ ਤਰ੍ਹਾਂ ਇਹਨਾਂ ਸਰਦਾਰਾਂ ਦੀ ਜ਼ਿੰਦਗੀ ਨਾਲ ਜਿਹੜੀਆਂ ਚੀਜ਼ਾਂ ਜੁੜੀਆਂ ਨੇ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹਰ ਚੀਜ਼ ਉਹਨਾਂ ਨੂੰ ਦਿਖਾ ਦੇਵਾਂ।
ਬਸ ਮੇਰਾ ਮਕਸਦ ਅੱਛਾ ਇਹ ਜਿਹੜਾ ਹੁੰਦਾ। ਵੱਡਾ ਖੂਹ ਹੈ ਨਾ, ਜਿਹੜਾ ਇਹਨਾਂ ਦਾ ਖੂਹ ਹੈ, ਜੀ ਜੀ, ਉਹ ਪਿਛਾਂ ਤੱਕ ਤੇ ਹੈ ਸੀ, ਹੁਣ ਮੈਂ ਨਹੀਂ ਕਦੀ ਉੱਥੇ ਮੈਂ ਹੁਣ ਕੋਈ ਨਹੀਂ, ਉਹ ਪੁੱਛ ਕੋਈ ਗੱਲ ਸੁਣੋ, ਮੈਂ ਸਰਦਾਰ ਹੋਣਾ ਦਾ ਨੰਬਰ ਤੁਹਾਨੂੰ ਦੇ ਦਾਂਗਾ। ਹੁਣ ਜਿਹੜੀਆਂ ਅਹਿਮ ਚੀਜ਼ਾਂ ਨੇ ਕੰਮ ਕਰਨ ਵਾਲਾ, ਉਹ ਕਰ ਲਈਏ। ਬਾਬਾ ਜੀ ਦੈਤ ਸਾਹਿਬ, ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਇਹ ਤੁਹਾਡੇ ਪਿੰਡ ਦੇ ਭਤੀਜੇ ਨੇ, ਤੁਹਾਡੇ ਪਿੰਡ ਦੇ ਪੋਤਰੇ ਨੇ ਤੁਹਾਡੇ ਵਾਸਤੇ ਇਹ ਗਿਫਟ ਭੇਜਿਆ ਜੇ। ਇੱਧਰ ਜ਼ਰਾ ਨਜ਼ਰ ਮਾਰੋ, ਤੇਰਾ ਬਿਸਮਿਲ੍ਲਾ। ਭਲਾ ਹੋ ਰਿਹਾ ਯਾਰ, ਇਹ ਕਿਉਂ ਕੰਮ ਕੀਤਾ ਜੇ? ਸਾਡੀ ਮੁਲਾਕਾਤ ਨਹੀਂ ਹੋਈ ਤੇ ਤੂੰ ਪਹਿਲੇ ਗਿਫਟ ਲੈ ਲਿਆ। ਇਹ ਬਿਸਮਿਲ੍ਲਾ ਕਰਕੇ ਇੱਧਰ ਨਜ਼ਰ ਮਾਰੋ, ਜ਼ਰਾ ਦੁਆ ਕਰਨੀ ਜੀ ਆਪਣੇ ਭਤੀਜੇ ਵਾਸਤੇ। ਇਹ ਵੇਖੋ, ਉਹ ਵੇਖੋ ਨਾ, ਤੁਹਾਡੇ ਉਹ ਕੱਪੜੇ ਉੱਥੋਂ ਭੇਜੇ ਜੀ। ਉਹਨੇ ਅਮਰੀਕਾ ਚੋਂ, ਜਿਹੜਾ ਗੁਰਬੰਤ ਸਿੰਘ ਦਾ ਮੁੰਡਾ ਸੀ, ਉਹਨੇ ਤੁਹਾਡੇ ਕੱਪੜੇ ਭੇਜੇ ਨੇ। ਹਾਂਜੀ ਹਾਂ, ਤੇ ਭੇਜੇ ਤਾਂ ਨੇ। ਮੈਂ ਪਹਿਲੀ ਵਾਰੀ ਆਪਣੇ ਪਿੰਡ ਦਾ ਤੇ ਆਪਣੇ ਬਜ਼ੁਰਗਾਂ ਦਾ, ਆਪਣੇ ਦਾਦੇ ਦਾ ਨਾਂ ਸੁਣਿਆ ਉਥੋਂ ਕਿਸੇ ਦੇ ਮੂੰਹ, ਤੇ ਮੇਰਾ ਜੀ ਕਰਦਾ ਸੀ ਆਉਂਦਿਆਂ ਸਾਰੀ ਪੈਰ ਚੁੰਮਾ ਹੈ ਬਾਬੇ ਦੇ, ਪਰ ਮੈਂ ਪਹੁੰਚ ਨਹੀਂ ਸਕਿਆ ਹਾਲੇ। ਤੇ ਮੈਂ ਫਟਾਫਟ ਜੋ ਵੀ ਆਂਦੇ ਨੇ ਕਿ ਮੈਂ ਆਪਣੇ ਵਾਲਦ ਦਾ, ਆਪਣੇ ਦਾਦੇ ਦਾ ਤੁਹਾਡੇ ਮੂੰਹੋਂ ਨਾਂ ਸੁਣਿਆ ਤੇ ਮੈਂ ਕੰਟਰੋਲ ਹੀ ਨਹੀਂ ਕਰ ਸਕਿਆ। ਮੇਰਾ ਤੇ ਦਿਲ ਕਰਦਾ ਮੈਂ ਆ ਕੇ ਤੁਹਾਡੇ ਪੈਰ ਚੁੰਮਾ। ਇੰਨੀ ਵੇਖੋ ਪਿਆਰ ਤੇ ਮੁਹੱਬਤ ਉਹਨਾਂ ਦੀ, ਬੜੀ ਪਿਆਰ ਹੈ। ਆ ਤੇ ਉਹ ਤੁਹਾਡਾ, ਉਹਨਾਂ ਨੇ ਉਹ ਕੱਪੜਿਆਂ ਦਾ ਸੂਟ ਭੇਜਿਆ ਜੇ। ਉਹ ਲਾਲਾ ਕੋਲ ਬੈਠਾ ਹੈ, ਲਾਲੇ ਨੂੰ ਦੇਣ ਡਿਆ ਬੰਦਾ। ਇਹ ਵੇਖੋ, ਇਹ ਤੁਹਾਡੀ ਜੇ ਪੱਗ, ਇਹ ਤੁਹਾਡੀ ਪੱਗ ਜੇ ਬਾਬਾ ਜੀ। ਉਹਨਾਂ ਨੇ ਪੱਗ ਵੀ ਭੇਜੀ ਏ। ਇਹ ਤੁਹਾਡੀ ਪੱਗ ਤੇ ਇਹ ਤੁਹਾਡਾ ਇਹ ਸੂਟ ਜੇ ਨਾਲ, ਤੇ ਇਹ ਉਹਨਾਂ ਦੀ ਮੁਹੱਬਤ ਹੈ ਨਾ, ਦੇਖੋ ਨਾ ਇੰਨੀ ਉਹਨਾਂ ਨੇ ਕੀਤੀ ਆ। ਤੇ ਇਹ ਜਿਹੜਾ ਜੀ ਚਲੋ ਸ਼ੁਕਰੀਆ ਉਹਨਾਂ ਦਾ ਅਦਾ ਕਰੋ, ਉਹਨਾਂ ਨੇ ਤੁਹਾਡੀ ਪੱਗ ਤੇ ਸੂਟ ਭੇਜਿਆ ਤੇ ਸ਼ੁਕਰੀਆ ਅਦਾ ਕਰੋ ਵੀ ਅੱਛਾ ਪੁੱਤਰ ਤੇਰੇ ਸ਼ੁਕਰੀਆ। ਤੇ ਤੁਹਾਡੇ ਪੁੱਤਰ ਨੂੰ ਮੈਂ ਦੇ ਦੇਣ ਲੱਗਾ ਜੇ। ਚਾਚਾ ਅੱਗੇ ਜੀ ਵੀ ਆਂਦੇ ਰਹੇ ਵੀ ਮੇਰੇ ਲਈ ਸ਼ੁਕਰੀਆ ਅਦਾ ਕਰ ਦਿਓ, ਅੱਲਾ ਹਯਾਤੀ ਦੇਵੇ ਤੇ ਬਹੁਤਾ ਬਹੁਤਾ ਦੇਵੇ, ਤੇ ਬਹੁਤ ਬਹੁਤ ਸ਼ੁਕਰੀਆ। ਮੈਂ ਤੇ ਇਹਨਾਂ ਨੂੰ ਵੇਖ ਕੇ ਬੜਾ ਖੁਸ਼ ਹੋ ਗਿਆ। ਤੋਹਫਾ ਦੇ ਨਾਲ ਕੋਈ ਚੀਜ਼ ਨਹੀਂ, ਮਤਲਬ ਵੀ ਸਾਡਾ ਤੇ ਉਂਝ ਹੀ ਮੇਰਾ ਇਹਨੇ ਇੰਨਾ ਕਿ ਮੈਨੂੰ ਚੰਗਾ ਲੱਗਾ ਵੀ ਸਾਡਾ, ਪਹਿਲੀ ਗੱਲ ਹੈ ਵੀ ਸਾਡਾ ਪਿੰਡ ਲੱਭਾ ਕੋਟ ਮਿਰਜ਼ਾ ਜਾਂ, ਤੇ ਅਸੀਂ ਉਹਨਾਂ ਨੇ, ਇਹ ਬਜ਼ੁਰਗ ਉਦੋਂ ਦੇ ਸਨ, ਇਹਨਾਂ ਨੂੰ ਚੇਤਾ ਸੀ। ਮੈਂ ਤਾਂ ਇੰਨੇ 'ਚ ਹੀ ਬੜਾ ਆਪਣਾ ਬਹੁਤ ਜ਼ਿਆਦਾ ਮੁਤਅਸਰ ਹੋ ਗਿਆ ਵੀ ਮੈਂ ਫਟਾਫਟ ਜਾਵਾਂ ਕਿਸੇ ਹਿਸਾਬ ਨਾਲ। ਤੇ ਇਹ ਤਾਂ ਉਸ ਤਰ੍ਹਾਂ ਹੀ ਸਿਰਫ ਆਪਣਾ ਕਨੈਕਸ਼ਨ ਬਣਾਉਣ ਲਈ, ਇੱਕ ਦੂਜੇ ਨਾਲ ਮਿਲ ਵਰਤਣ ਲਈ, ਮੈਂ ਕਿਹਾ ਚਲੋ ਜੀ ਯਾਰ ਮੇਰੇ। ਇਹਦੇ 'ਚ ਕੋਈ ਸ਼ੱਕ ਹੀ ਨਹੀਂ ਕਿ ਤੁਸੀਂ ਸਾਡੇ ਹੋ ਤੇ ਅਸੀਂ ਤੁਹਾਡੇ ਹਾਂ। ਤੁਸੀਂ ਇੱਕ ਖੂਨ ਹੈ ਸਾਡੇ, ਤੁਸੀਂ ਭਾਈ ਹੋ। ਬਿਲਕੁਲ, ਹਾਂਜੀ ਹਾਂਜੀ, ਇਸ ਤਰ੍ਹਾਂ ਮੇਰੇ ਕੋਲ ਕੈਸੀ ਹੋਈ 03334372 ਹਾਂਜੀ 198। ਠੀਕ ਹੈ ਜੀ। दूसरा नंबर लिखो 0300084605 ਹਾਂਜੀ 6050। ਠੀਕ ਹੈ ਜੀ। ਇਹ ਦੋ ਨੰਬਰ ਨੇ ਤੇ ਦੋਵਾਂ ਨੰਬਰਾਂ ਤੇ WhatsApp ਹੈ ਨਹੀਂ। ਚਲੋ ਕੋਈ ਨਹੀਂ, ਮੈਂ ਉਹ ਤੁਹਾਡੇ ਦਾ ਮੈਂ ਕਰਦਾ ਬਾਅਦ ਚ ਗੱਲਬਾਤ। ਆ ਮੇਰੇ ਕੋਲ ਇੱਕ ਹੋਰ ਸਾਡਾ ਕਜ਼ਨ ਆਇਆ, ਸਾਡੇ ਹੋਰ ਆਪਣੇ ਪਿੰਡ ਚੋਂ ਹੀ, ਇਹ ਗਲੋਟੀਆਂ ਵਾਲਿਆਂ ਦਾ ਮੁੰਡਾ, ਇਹ ਵੀ ਢਿੱਲੂ ਜੇ, ਇਹ ਗਲੋਟੀਆਂ ਵਾਲਿਆਂ ਚੋਂ ਹੈ। ਆਓ ਜੀ, ਫੋਨ ਹੋਇਆ ਨਾ, ਇਹ ਹੁਣੇ ਹੀ ਆਇਆ। ਇਹ ਸਾਡੇ ਇਹਨਾਂ ਦੇ ਨਾਨਕਿਆਂ ਚੋਂ ਹੈ ਨਾ। ਸਾਡੇ ਬਾਬਾ ਜੀ ਨੇ ਬਿਲਕੁਲ ਸਹੀ ਕਿਹਾ, ਉਹ ਨਾਨਕੇ ਸਨ ਸਾਡੇ ਗਲੋਟੀਆਂ ਵਾਲੇ, ਉਹਨਾਂ ਚੋਂ ਆਇਆ। ਸਾਰਾ ਪਿੰਡ ਇੱਥੇ ਗਲੋਟੀਆਂ ਵਾਲਾ ਇੱਥੇ ਆ ਕੇ ਵਸਿਆ। ਸਾਡੇ ਚਾਚੇ ਹੋਰੀ ਇਹ ਨਾਨਕੇ ਨੇ ਇਹਨਾਂ ਦੇ ਇੱਥੇ, ਉਹ ਨਾਲ ਹੀ ਫਿਰ ਆ, ਕਿਉਂਕਿ ਸਾਡਾ ਦਾਦਾ ਤਾਂ ਉੱਥੇ ਹੀ ਫੌਤ ਹੋ ਗਿਆ ਸੀ ਨਾ ਪਹਿਲਾਂ ਹੀ। ਸਾਡੀ ਦਾਦੀ ਉਹ ਫਿਰ ਨਾਨਕਿਆਂ ਆਪਣੇ ਭਰਾਵਾਂ ਦੇ ਨਾਲ, ਉਹਦੇ ਬਜ਼ੁਰਗਾਂ ਦੇ ਨਾਲ ਨਾ, ਫਿਰ ਉਹ ਸਾਰੇ ਇੱਥੇ ਇਕੱਠੇ ਆ ਕੇ ਬੜੇ ਚੰਗੇ ਸਨ। ਜਿਹੜੇ ਗਲੋਟੀਆਂ ਵਾਲੇ ਸਨ ਉਹ ਵੀ ਬੜੇ ਵਸਦੇ ਪੁੱਜਦੇ ਸਨ, ਚੰਗੇ ਖਾਂਦੇ ਪੀਂਦੇ ਸਨ, ਚੰਗੇ। ਬਾਲੇ ਇੱਟਾਂ ਉੱਥੋਂ ਲਿਆ ਤੇ ਉਹ ਆਂਦੇ ਨੇ ਜਿਹੜਾ ਤੁਸੀਂ ਮਕਾਨ ਛੱਤਿਆ ਸੀ ਨਾ, ਉਹਦੇ ਬਾਲੇ ਤੇ ਇੱਟਾਂ ਉੱਥੋਂ ਆਈਆਂ ਹਨ ਗਲੋਟੀਆਂ ਤੋਂ। ਹਾਂ ਬਿਲਕੁਲ ਠੀਕ ਹੈ। ਤੇ ਮਿਸਤਰੀ ਵੀ ਆਂਦੇ ਨੇ ਉੱਥੋਂ ਆਏ ਸਨ, ਹਿੰਦੂ ਮਿਸਤਰੀ ਆਇਆ ਸੀ। ਇਹ ਬਿਲਕੁਲ ਠੀਕ ਹੈ ਗੱਲ, ਬਿਲਕੁਲ ਠੀਕ ਹੈ, ਇਹਨੇ ਬਿਲਕੁਲ ਠੀਕ, ਬੜਾ ਦਰੁਸਤ ਕਿਹਾ ਇਹਨਾਂ ਨੇ, ਬਿਲਕੁਲ ਠੀਕ ਕਿਹਾ। ਉਹ ਚੇਤਾ ਸਾਨੂੰ ਇੱਥੇ ਦੱਸਦੇ ਹੁੰਦੇ ਨੇ ਸਾਡੇ ਵੀ ਇੰਜ ਹੋਇਆ। ਸਰਦਾਰ ਜੀ ਤੁਸੀਂ ਇੱਕ ਵਾਰੀ ਕਿਧਰੇ ਪਾਕਿਸਤਾਨ ਤੇ ਆਓ। ਮੈਂ ਕਿਹਾ ਜੀ ਮੈਨੂੰ ਹੁਣ ਤੇ ਮੇਰਾ ਜੀ ਕਰਦਾ ਮੈਂ ਹੁਣੇ ਛੱਡ ਕੇ ਚੱਲ ਜਾ, ਹੁਣੇ ਹੀ ਆਵਾਂ ਕਿਤੇ, ਪਰ ਹਾਲੇ ਥੋੜਾ ਜਿਹਾ ਮੈਨੂੰ ਕੰਮ ਹੈ ਇੱਥੇ, ਪਹਿਲਾਂ ਇੰਡੀਆ ਤੇ ਫਿਰ ਮੈਂ ਜਾਣਾ ਅਮਰੀਕਾ ਵਾਪਸ ਅਗਲੇ ਹਫਤੇ ਜਾਂ 1-2 ਹਫ਼ਤੇ ਤੱਕ। ਤੇ ਉੱਥੋਂ ਫਿਰ ਮੈਂ ਵੀਜ਼ਾ ਲੈ ਕੇ ਤੇ ਮੈਂ ਪਹਿਲਾਂ ਤੁਹਾਡੇ ਕੋਲ ਆਉਣਾ ਹੀ ਆਉਣਾ, ਹੁਣ ਹਰ ਹਾਲ ਚ ਆਉਣਾ। ਬਿਲਕੁਲ, ਤੁਸੀਂ ਮੇਰੇ ਕੋਲ 100% ਆਉਣਾ। ਤੁਸੀਂ ਮੈਨੂੰ ਜਦੋਂ ਆਉਣਾ ਤੁਸੀਂ ਮੈਨੂੰ ਦੱਸਣਾ, ਮੈਂ ਆਪੇ ਲਾਹੌਰ 에ਅਰਪੋਰਟ ਤੋਂ ਤੁਹਾਨੂੰ ਲੈ ਲਾਂਗਾ। ਆਪਣੇ ਪਿੰਡ ਮੈਂ ਜ਼ਰੂਰ ਆਉਣਾ, ਕੋਟ ਮਿਰਜ਼ੇ ਜਾਣ। ਤੁਸੀਂ ਸਾਰੇ ਨੇ ਇਹਨਾਂ ਨੂੰ ਬਜ਼ੁਰਗਾਂ ਨੂੰ ਵੀ ਨਾਲ ਲੈ ਕੇ ਆਓ, ਇੱਥੇ ਸਾਰੇ ਆਓ, ਇੱਥੇ ਰਹੋ। ਮੈਂ ਕੋਸ਼ਿਸ਼ ਇਹ ਕਰਨਾ ਪਿਆ ਵੀ ਇਹਨਾਂ ਨੂੰ ਲੈ ਕੇ ਆਵਾਂ ਜ਼ਰੂਰ।
ਤੇ ਮੈਂ ਤੁਹਾਨੂੰ ਦੱਸਾਂ ਵੀ ਮੈਂ ਬੜੀ ਦੇਰ ਦਾ ਲੱਭਦਾ ਫਿਰਦਾ ਸਾਂ। ਅਸੀਂ ਮਿਰਜ਼ੇ ਜਾਨ ਲੱਭਦੇ ਸਾਂ, ਸਾਨੂੰ ਲੱਭਿਆ ਨਹੀਂ ਕਿਤੇ ਮੈਪ 'ਚ ਕਿਸੇ ਥਾਂ ਤੇ ਵੀ। ਉਹ ਇੱਕ ਦਿਨ ਫਿਰ ਮੈਂ 3 ਹਫ਼ਤੇ ਪਹਿਲਾਂ ਮੈਂ ਆਪਣੇ ਬਜ਼ੁਰਗਾਂ ਦਾ ਪਾਸਪੋਰਟ ਵੇਖਿਆ, ਉਹ 'ਚ ਕੋਟ ਮਿਰਜ਼ਾ ਜਾਨ, ਫਿਰ ਮੈਂ ਉਹਦਾ ਵੇਖਿਆ, ਫਿਰ ਉਹਦਾ ਨਕਸ਼ਾ ਉੱਤੇ ਸਾਹਮਣੇ ਆ ਗਿਆ ਉੱਪਰ। ਫਿਰ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ ਵੇਖ ਕੇ। ਮੈਂ ਕਿੰਨਾ ਚਿਰ ਹੋ ਗਿਆ ਲੱਭਦਿਆਂ ਇਸ ਜਗ੍ਹਾ ਨੂੰ, ਇਸ ਥਾਂ ਨੂੰ ਪਹਿਲੀ ਵਾਰੀ ਨਜ਼ਰ ਆਈ ਏ। ਮੈਂ ਉੱਥੇ ਫਿਰ ਮੈਂ 2 ਮਿੰਟ ਬਾਅਦ 'ਚ ਫਿਰ ਵੇਖਿਆ ਵੀ ਇੱਕ ਵੀਡੀਓ ਸੀ ਇਹਨਾਂ ਦੀ ਬਣਾਈ ਆਪਣੇ ਉੱਪਲ ਹੋਰਾਂ ਦੀ, ਉਹਦੇ 'ਚ ਇਹਨਾਂ ਦਾ WhatsApp ਨੰਬਰ ਸੀ। ਫਿਰ ਬਾਬਾ ਜੀ ਦਾ ਸਾਰੀ ਇਨਫੋਰਮੇਸ਼ਨ ਫਿਰ ਮੇਰਾ ਜੀ। ਮੈਂ ਆਮ ਤੌਰ ਤੇ ਵੇਖਦਾ ਨਹੀਂ ਹੁੰਦਾ, ਮੇਰੇ ਕੋਲ ਟਾਈਮ ਹੀ ਨਹੀਂ YouTube ਵੇਖਾਂ ਜਾਂ ਹੋਰ ਕੋਈ ਵੇਖਾਂ ਨਾ, ਟਾਈਮ ਹੀ ਨਹੀਂ। ਉਹ ਫਿਰ ਬਾਬਾ ਜੀ ਦਾ ਜਦੋਂ ਬਾਬਾ ਜੀ ਦਾ ਵੇਖਿਆ ਨਾ, ਇਹਨਾਂ ਨੇ ਨਾਂ ਲਿਆ ਗੁਰਬਚਨ ਸਿੰਘ ਦਾ, ਜਾਂ ਜਿਹੜਾ ਇੱਕ ਉਹ ਮੁੰਡਾ ਸੀ ਗਲੋਟੀ ਪੜਦਾ ਆ ਕੇ ਬਿਮਾਰ ਹੋ ਕੇ ਮਰ ਗਿਆ। ਫਿਰ ਮੈਂ ਕਿਹਾ ਇਹ ਮੇਰੇ ਦਾਦੇ ਦੀ ਗੱਲ ਕਰਦਾ ਪਿਆ। ਫਿਰ ਮੈਂ ਇਹਨਾਂ ਦਾ WhatsApp ਲੈ ਕੇ ਇਹਨਾਂ ਨੂੰ ਪਹਿਲਾਂ ਅੰਗਰੇਜ਼ੀ 'ਚ ਭੇਜਿਆ, ਮੈਨੂੰ ਪਤਾ ਨਹੀਂ ਸੀ ਵੀ ਕੌਣ ਨੇ, ਅੰਗਰੇਜ਼ੀ 'ਚ ਮੈਸੇਜ ਲੰਮਾ ਜਿਹਾ ਭੇਜਿਆ। ਇਹਨਾਂ ਨੇ ਉਸੇ ਵੇਲੇ ਜਵਾਬ ਦਿੱਤਾ। ਫਿਰ ਮੈਂ ਫੋਨ ਕੀਤਾ, ਆ ਪਿਛਲੇ 3-4 ਹਫ਼ਤਿਆਂ ਦੀ ਗੱਲ ਏ, 3-4। ਤੇ ਤੁਸੀਂ ਆਪੇ ਹਿਸਾਬ ਲਾ ਲਓ ਵੀ ਮੇਰਾ ਕਿੰਨਾ ਕੁ ਮੈਨੂੰ ਚੰਗਾ ਲੱਗਦਾ ਪਿਆ, ਵੀ ਕਿੰਨਾ ਮੈਂ ਜਜ਼ਬਾਤ ਦੇ ਨਾਲ ਤੁਹਾਡੇ ਨਾਲ ਜਜ਼ਬੇ ਨਾਲ ਮਤਲਬ ਗੱਲ। ਅਗਲੀ ਗੱਲ ਜਿਹੜੀ ਹੈ, ਇਸੇ ਤਰ੍ਹਾਂ ਬਾਬਾ ਜੀ ਨੂੰ ਜਿਹੜਾ ਉਹਨਾਂ ਨੇ ਗਿਫਟ ਭੇਜਿਆ, ਜਿਹੜਾ ਇਹ ਬਾਬਾ ਜੀ ਦਾ, ਇੱਕ ਹੋਰ ਇਹਨਾਂ ਨੇ ਗਿਫਟ ਭੇਜਿਆ ਜਿਹੜਾ ਉਸ ਘਰ ਦੇ, ਜਿਸ ਘਰ ਦੇ ਵਿੱਚ ਇਹ ਰਹਿੰਦੇ ਹੁੰਦੇ ਸਨ, ਉਹਨਾਂ ਵਾਸਤੇ ਵੀ ਗਿਫਟ ਭੇਜਿਆ ਇਹਨਾਂ ਨੇ। ਤੇ ਉਹ ਉਹਨਾਂ ਨੂੰ ਦੇਣਾ। ਉਹ ਘਰ ਦੱਸ ਦਿਓ ਜਰਾ ਭਾਜੀ ਉਹਨਾਂ ਨੂੰ। ਉੱਥੇ ਮਨੀਰ ਘੁੰਮਣਾਰੀ ਰਹਿੰਦੇ ਹਨ। ਹੁਣ ਮਨੀਰ ਘੁੰਮਣਾਰੀ ਉੱਥੋਂ ਛੱਡ ਕੇ ਤੇ ਸਾਡੇ ਘਰ ਦੇ ਸਾਹਮਣੇ ਆ ਕੇ ਉਹਨਾਂ ਨੇ ਘਰ ਬਣਾ ਲਿਆ। ਹੁਣ ਮੈਨੂੰ ਨਹੀਂ ਪਤਾ ਕੌਣ ਘੁੰਮ ਰਹਿੰਦਾ। ਇੱਕ ਗੱਲ ਕਰਾਓ ਮੇਰੀ ਲਾਲੇ ਨਾਲ। 1 ਮਿੰਟ ਨਹੀਂ, ਹੁਣ ਜਿਹੜੇ ਉਸ ਘਰ ਦੇ ਵਿੱਚ ਹੁਣ ਜਿਹੜੇ ਮੌਜੂਦ ਨੇ, ਮੇਰੀ ਗੱਲ ਕਰਾਓ ਇਹਨਾਂ, ਮੈਂ ਪੁੱਛਾਂ ਉੱਥੇ ਕੌਣ ਰਹਿੰਦਾ, ਗੱਲ ਤੇ ਕਰਾਓ ਨਾ, ਮੈਂ ਘਰ ਦੱਸਾਂ। ਉਹ ਭਾਈ ਜਲਾਨ ਲਿਆ ਥਾਂ ਉਹਦੇ 'ਚ ਰਹਿੰਦਾ ਭਾਈਜਾਨ ਜਤਿੰਦਰ ਸਾਹਿਬ। ਮੈਂ ਹੁਣ ਉਧਰ ਜਿਹੜੇ ਘਰ ਤੁਹਾਡੇ 'ਚ ਰਹਿੰਦੇ ਨੇ ਹੁਣ, ਜਿਹੜੇ ਇਸ ਟਾਈਮ ਮੌਜੂਦ ਨੇ, ਮੈਂ ਉਹਨਾਂ ਨੂੰ ਪਹੁੰਚਾ ਦੇਵਾਂ ਤੁਹਾਡਾ ਗਿਫਟ ਫਿਰ ਹੁਣ? ਬਿਲਕੁਲ ਲਓ ਜੀ ਤੁਹਾਡਾ। ਨਹੀਂ ਮੇਰੀ ਗੱਲ ਸੁਣੋ। ਹਾਂਜੀ, ਜਿਹੜੇ ਜਿਵੇਂ ਘਰ ਹੈ ਸੀ ਤੇ ਜਿਹੜੇ ਘਰ ਵਿੱਚ ਆ ਕੇ ਜਿਹੜੇ ਸਭ ਤੋਂ ਪਹਿਲੇ ਰਹਿ ਸਨ ਨਾ, ਉਹ ਵੀ ਅਜੇ ਹੈ ਨੇ। ਉਹ ਮਾਈ ਵੀ ਅਜੇ ਹੈ ਵੇ ਜਿਹੜੀ ਉਸ ਘਰ ਵਿੱਚ ਆਈ ਸੀ। ਮਨੀਰ ਘੁੰਮਣ ਦੀ ਮਾਂ ਅਜੇ ਜਿਉਂਦੀ, ਉਹਦੀ ਉਮਰ ਕਾਫੀ ਹੋ ਗਈ ਹੈ ਲੇਕਿਨ ਉਹ ਅਜੇ ਜਿਉਂਦੀ ਏ। ਅੱਛਾ, ਉਹਨਾਂ ਨੇ ਉਹ ਅਸਲੀ ਘਰ ਉਹ ਵੇਖਿਆ। ਹੁਣ ਮੈਨੂੰ ਨਹੀਂ ਪਤਾ, ਮੈਂ ਤਾਂ ਹੁਣ ਉੱਥੇ ਕਦੀ ਗਿਆ ਹੀ ਨਹੀਂ। ਮੈਂ ਜਦੋਂ ਪੜਦਾ ਸਾਂ ਉਦੋਂ ਦਾ ਮੈਂ ਵੇਖਿਆ। ਮਨੀਰ ਘੁੰਮਣ ਦੀ ਜਿਹੜੀ ਮਾਤਾ ਜਿਹੜੀ ਮਾਈ ਪਹਿਲਾਂ ਆਈ ਸੀ, ਉਹਨੂੰ ਦਿਆ ਦੇ ਜਾ। ਠੀਕ ਹੋ ਗਿਆ। ਲਓ ਸਰਦਾਰ ਜੀ, ਉਹ ਫਿਰ ਮਨੀਰ ਘੁੰਮਣ ਦੀ ਵਾਲਦਾ ਨੂੰ ਦੇ ਦਈਏ, ਮਾਂ ਜੀ ਨੂੰ ਹੈ? ਬਿਲਕੁਲ ਜੀ, ਬਿਲਕੁਲ। ਲੋ ਭਾਜੀ ਜਤਿੰਦਰ ਜੀ, ਇਹ ਜੇ ਤੁਹਾਡੇ ਬਜ਼ੁਰਗਾਂ ਦਾ ਪਿੰਡ, ਤੁਹਾਡਾ ਪਿੰਡ। ਤੇ ਇਹ ਵੇਖੋ ਹੁਣ ਕਿੰਨੀ ਆਬਾਦੀ ਹੋ ਗਈ ਹੈ। ਇਹ ਮਕਾਨ ਲੋਕਾਂ ਨੇ ਢਾਹ ਕੇ ਦੁਬਾਰਾ ਫਿਰ ਬਣਾ ਆਏ ਨੇ। ਇਹ ਮੇਰੇ ਪਾਸ ਜਿੱਧਰ ਅਸੀਂ ਜਾ ਰਹੇ ਸੱਜੇ ਪਾਸੇ ਇਹ ਵੇਖੋ, ਇਹ ਸਾਰੀ ਆਬਾਦੀ ਪੁਰਾਣੀ ਹੈ। ਅਸੀਂ ਹੁਣ ਪਹਿਲੇ ਜਿੱਥੇ ਤੁਹਾਡਾ ਉਹ ਕਰਦੇ ਸੀ ਨਾ ਜੀ, ਫੌਤ ਹੋਣ ਤੋਂ ਬਾਅਦ ਅੰਤਮ ਸੰਸਕਾਰ ਜਿਹੜਾ ਕਰਦੇ ਸੀ, ਉਹ ਤੁਹਾਨੂੰ ਪਹਿਲੇ ਜਗ੍ਹਾ ਦਿਖਾ ਦਿੰਦੇ ਮੜੀਆਂ। ਤੇ ਇਹ ਤੁਹਾਡੇ ਪਿੰਡ ਦਾ ਵਿਊ ਹੈ। ਦੇਖੋ ਕਿਹੜੇ ਘਰ ਪੱਕੇ ਬਣ ਗਏ। ਕੀ ਸੀ ਇੱਥੇ ਮਾਤਾ ਰਾਣੀ ਢੇਰੀ ਹੁੰਦੀ ਹੈ ਜੀ, ਕੋਈ ਵਾਸ਼ੜੀ ਨੇ। ਉੱਚੀ ਬੋਲੋ ਨਾ ਜਰਾ। ਨਾ ਇੱਡੀ ਕੋ ਹੈ ਢੇਰੀ। ਅੱਛਾ, ਤੋ ਵਾਸ਼ੜੀ ਨੇ ਸਾਰੀ ਜਿਆਦਾ ਪੱਧਰੀ ਕਰ ਛੜੀ। ਇੱਥੇ ਮਾਤਾ ਰਾਣੀ ਸੀ? ਅੱਛਾ, ਹੋਰ ਕੀ ਕਰਦੇ ਸਨ? ਇਹੋ ਹੀ ਜਿਹਨੂੰ ਆ ਮੈਂ ਨਿਕਲਦਾ ਕਰਦੇ ਹਨ। ਅੱਛਾ, ਮੈਂ ਮਾਤਾ ਰਾਣੀ ਜਿਹਨੂੰ ਆਂਦੇ ਹਨ, ਜਿਹਨੂੰ ਨਿਕਲਦੀ ਸੀ ਇੱਥੇ ਹੁੰਦੇ ਹਨ। ਅੱਛਾ, ਉਹ ਇੱਥੇ ਆ ਕੇ ਮੱਥਾ ਟੇਕਦੇ ਹੁੰਦੇ ਸੀ? ਪੈਸੇ ਪੂਸੇ ਲੋਕੀ ਰੱਖਦੇ ਹਨ। ਤੇ ਇਹਨਾਂ ਹੁਣ ਦੱਸਦੇ ਨੇ ਜੀ, ਇਹ ਮਾਤਾ ਰਾਣੀ ਜਿਹੜੀ ਹੈ ਨਾ ਜੀ, ਉਹਦਾ
ਇਸ ਜਗ੍ਹਾ ਤੇ ਨਿਸ਼ਾਨ ਸੀ ਤੇ ਉਹ ਢੇਰੀ ਬਣੀ ਹੁੰਦੀ ਸੀ ਤੇ ਹੁਣ ਤੇ ਇੱਥੇ 2 ਸਾਲ ਹੋ ਗਏ ਨੇ ਵਾਹ ਇਹ 2 ਸਾਲ ਹੋ ਗਏ ਨੇ ਕਹਿੰਦੇ ਜੀ ਇਹ ਅੱਗੇ ਹੈ ਸੀ ਇਹਨਾਂ ਨੇ ਜਿਹੜਾ ਨਾ ਉਹ ਬਰਾਬਰ ਕਰਕੇ ਦਵਾ ਛੱਡੀ ਆਪਣੇ ਤੇ ਇਹ ਪਿੰਡ ਦੱਖ ਪਹਾੜ ਪਾਸੇ ਤੇ ਇਹ ਡੇਰਾ ਆ ਤੇ ਉਹ ਦੱਸਦੇ ਨੇ ਕਿ ਇਹ ਜਿਸ ਟਾਈਮ ਤੁਸੀਂ ਗਏ ਹੋ ਨਾ 47 ਦੀ ਵੰਡ ਤੋਂ ਪਹਿਲੇ ਨਵਾਂ ਪਿਆ ਇਹ ਇਸ ਤੋਂ ਇੱਧਰ ਪਿੰਡ ਹੁੰਦਾ ਸੀ ਤੇ ਇਹ ਬਾਅਦ ਚ ਬਣੀ ਆਬਾਦੀ ਇਹ ਵੀ ਬਾਅਦ ਚ ਬਣੀ ਛੋਟਾ ਜਿਹਾ ਪਿੰਡ ਸੀ ਉਸ ਵਕਤ ਪੈ ਗਈਆਂ ਹੁਣ ਸਾਰੀਆਂ ਵਗਦੀਆਂ ਪਿੰਡ ਤੇ ਅੱਛਾ ਹੁਣ ਮੜੀਆਂ ਕਿੱਥੇ ਹੈ ਜੀ ਬੜੀਆਂ ਉਹ ਆ 2 ਕਿੱਲੇ ਛੱਡ ਕੇ ਅੱਗੇ ਹੋਵੇਗਾ ਉਹ ਉੱਚਾ ਹੁੰਦਾ ਸੀ। ਚਲੋ ਆਓ ਫਿਰ ਆਓ ਮੜੀਆਂ ਵੀ ਵਿਖਾਣੀਆਂ ਜੀ ਲਾਜ਼ਮੀ ਵਿਖਾਣੀਆਂ ਨੇ ਜਤਿੰਦਰ ਭਾਜੀ ਇਹ ਜੇ ਮੜੀਆਂ ਵਾਲੀ ਜਗ੍ਹਾ ਹੈ ਜਿੱਥੇ ਤੁਹਾਡੇ ਬਜ਼ੁਰਗਾਂ ਦੇ ਉਹ ਫੌਤ ਹੋਣ ਤੋਂ ਬਾਅਦ ਜਲਾਉਂਦੇ ਸੀ ਇਹ ਉਹ ਵਾਲੀ ਜਗ੍ਹਾ ਤੇ ਇਹ ਪਿੰਡ ਦੇ ਦੱਖਣ ਪਾਸਾ ਆ ਜਾਂਦਾ ਹੈ ਜੀ।